ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਉਹਨਾਂ ਨੂੰ ਜੋੜਦੇ ਨਾਲ ਤੇ ਉਸ ਤੋਂ ਬਾਅਦ ਧੰਨਵਾਦ ਕਰਦੇ ਹਾਂ ਸਪਾਂਸਰਸ ਦਾ। ਹਰਜੋਤ ਸਿੰਘ ਖਾਲਸਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 16 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 408-272-2500। ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ। ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ, ਤਾਂ ਤੁਸੀਂ ਜੇ ਦੇ ਨਾਲ 415-909-0503 ਤੇ ਗੱਲ ਕਰ ਸਕਦੇ ਹੋ। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸੰਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਟੈਕਸਸ ਫ੍ਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਜੀ, ਓਂਕਾਰ ਸਿੰਘ ਫ੍ਰੈਜ਼ਨੋ, ਮੇਜਰ ਸਿੰਘ ਸਿੱਧੂ, ਵਰਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਸਿੰਘ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫ੍ਰੈਜ਼ਨੋ, ਐਂਟਲਪ ਟਰੱਕ ਸ਼ਾਪ ਵਾਲੇ ਬਰਨਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਹੋਮ ਲੋਨ, ਤਾਂ ਇਹਨਾਂ ਦੇ ਨਾਲ 559-905-2575 ਤੇ ਗੱਲ ਕਰ ਸਕਦੇ ਹੋ। ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਟਰਲਕ ਤੋਂ ਵੀ ਸਮਾਨ ਲੈ ਸਕਦੇ ਹੋ ਤੇ ਸਟਾਕਟਨ ਤੋਂ ਵੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਚਾਈਨਾ ਦੇ ਵਿੱਚ ਇੱਕ ਹਾਈ ਰਾਈਜ਼ ਬਿਲਡਿੰਗ ਸਕਾਈ ਸਕ੍ਰੈਪਰ, ਉਸ ਨੂੰ ਬਹੁਤ ਹੀ ਖਤਰਨਾਕ ਅੱਗ ਲੱਗੀ, ਜਿਹਦੇ ਨਾਲ ਹੁਣ ਖਦਸ਼ਾ ਇਹ ਆ ਵੀ 100 ਦੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋ ਗਈ ਹੋਣੀ ਹੈਗੀ ਆ। ਚੰਗਸ਼ਾ ਜਿਹੜਾ ਟਾਊਨ ਆ, ਉੱਥੇ ਇਹ 42 ਮੰਜ਼ਲਾ 200 ਮੀਟਰ ਉੱਚਾ ਜਿਹੜੀ ਬਿਲਡਿੰਗ ਸੀ, ਸਕਾਈ ਸਕ੍ਰੈਪਰ ਜਿਹਨੂੰ ਕਹਿ ਦਿੰਦੇ ਆ। ਤੇ ਟੈਲੀਕਾਮ ਚਾਈਨਾ ਦੀ ਕੰਪਨੀ ਆ, ਉਹਨਾਂ ਦੀ ਸਟੇਟ ਓਨਡ ਆਪਰੇਸ਼ਨ ਹੈਗਾ ਆ। ਇਹ ਬਿਲਡਿੰਗ ਕੰਪਨੀ ਦੀ ਸੀ, ਜਿਹੜੀ ਕਿ ਹਜ਼ਾਰਾਂ ਹੀ ਬੰਦਿਆਂ ਨੂੰ ਇੰਪਲਾਈ ਕਰਦੀ ਹੈਗੀ। ਸਟਾਫ ਉਹਨਾਂ ਦੇ ਉੱਤੇ ਕੰਮ ਕਰਦੇ ਸੀ ਜਿਸ ਟਾਈਮ ਦੇ ਉੱਤੇ ਅੱਗ ਲੱਗੀ ਹੈਗੀ ਆ। ਪਰ ਪੂਰੇ ਕਹਿੰਦੇ ਪਈ ਅਸਮਾਨ ਦੇ ਵਿੱਚੋਂ ਦੂਰ, ਬਹੁਤ ਹਜ਼ਾਰਾਂ ਕਿਲੋਮੀਟਰ ਦੂਰ ਤੱਕ ਇਹ ਅੱਗ ਦੇਖੀ ਜਾ ਸਕਦੀ ਹੈਗੀ ਆ। ਦਰਜਨਾਂ ਦੇ ਹਿਸਾਬ ਦੇ ਨਾਲ ਜੋ ਉਹਨਾਂ ਦੀਆਂ ਮੰਜ਼ਿਲਾਂ ਹੈਗੀਆਂ, ਫਲੋਰਸ ਹੈਗੀਆਂ, ਉਹ ਇੱਕ ਸਾਈਡ ਤੋਂ ਪੂਰੀ ਤਰ੍ਹਾਂ ਸੜ ਗਈਆਂ ਹੈਗੀਆਂ। ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵੀ ਇਹਦੀਆਂ ਘੁੰਮ ਰਹੀਆਂ ਆ। ਚਾਈਨਾ ਦੀ ਜੋ ਸਟੇਟ ਏਜੰਸੀ ਆ, ਉਹ ਹਜੇ ਤੱਕ ਕਿਸੇ ਤਰ੍ਹਾਂ ਦੀਆਂ ਮੌਤਾਂ ਦੀ ਗਿਣਤੀ ਨਹੀਂ ਦੱਸ ਰਹੀ, ਪਰ ਆਮ ਜੋ ਲੋਕ ਹੈਗੇ ਉੱਥੇ ਕੰਮ ਵੀ ਕਰਦੇ ਆ ਤੇ ਹੋਰ ਰਿਪੋਰਟਸ ਆ ਰਹੀਆਂ, ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋਈ ਹੈਗੀ ਆ। ਚੰਗਸ਼ਾ ਇਹ ਕੈਪੀਟਲ ਹੈਗੀ ਆ ਚਾਈਨਾ ਦੀ, ਇੱਕ ਜੋ ਪ੍ਰੋਵਿੰਸ ਆ ਹੁਨਾਨ, ਉੱਥੇ ਦੀ 10 ਮਿਲੀਅਨ ਲੋਕ ਇਸ ਟਾਊਨ ਦੇ ਵਿੱਚ ਰਹਿੰਦੇ ਹੈਗੇ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਕਰੋਨਾ ਦੇ ਨਾਲ ਜੁੜੀ ਹੋਈ ਹੈ। WHO ਨੇ ਕਰੋਨਾ ਦੇ ਨਾਲ ਜੁੜੀ ਖਬਰ ਨੂੰ ਲੈ ਕੇ ਇੱਕ ਰਾਹਤ ਦੇਣ ਵਾਲੀ ਜਿਹੜੀ ਹੈ ਉਹ ਅਨਾਉਂਸਮੈਂਟ ਕਹਿ ਲਓ ਜਾਂ ਜਾਣਕਾਰੀ ਸਾਂਝੀ ਕੀਤੀ ਹੈ। ਇਹਨਾਂ ਨੇ ਇਹ ਦੱਸਿਆ ਕਿ ਜਿਹੜੀ ਇਹ ਮਹਾਂਮਾਰੀ ਹੈ, ਇਹਦਾ ਅੰਤ ਹੁਣ ਨਜ਼ਰ ਆ ਰਿਹਾ। ਕਰੋਨਾ ਦਾ ਜਿਹੜਾ ਪਹਿਲਾ ਕੇਸ ਸੀਗਾ, ਉਹ ਆਪਾਂ ਸਾਰੇ ਜਾਣਦੇ ਹਾਂ ਕਿ ਨਵੰਬਰ 2019 ਦੇ ਵਿੱਚ ਚੀਨ ਦੇ ਵਿੱਚ ਆਇਆ ਸੀ, ਜਿਸ ਤੋਂ ਬਾਅਦ ਮਾਰਚ 2020 ਦੇ ਵਿੱਚ ਇਸ ਨੂੰ ਇੱਕ ਪੈਂਡੇਮਿਕ ਕਰਾਰ ਦਿੱਤਾ ਗਿਆ ਸੀ ਤੇ ਦੁਨੀਆ ਭਰ ਦੇ ਵਿੱਚ ਕਰੋਨਾ ਕਰਕੇ 65 ਲੱਖ ਤੋਂ ਵੱਧ ਮੌਤਾਂ ਜਿਹੜੀਆਂ ਹੋਈਆਂ ਨੇ। ਫਿਲਹਾਲ ਦੁਨੀਆ ਜਿਹੜੀ ਆ ਉਹ ਹੁਣ ਇਹ ਤੋਂ ਉਭਰਨ ਲੱਗੀ ਆ। ਆਪਾਂ ਸਾਰਿਆਂ ਨੇ ਦੇਖਿਆ ਕਿ ਕਰੋਨਾ ਮਹਾਂਮਾਰੀ ਕਰਕੇ ਕਿੰਨੀ ਵੱਡੀ ਦੁਨੀਆ ਨੂੰ ਢਾਹ ਲੱਗੀ, ਲੱਖਾਂ ਲੋਕ ਮਾਰੇ ਗਏ, ਲੱਖਾਂ ਦੇ ਕਾਰੋਬਾਰ ਖੁੱਸ ਕੇ, ਕਰੋੜਾਂ ਲੋਕ ਜਿਹੜੇ ਆ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਏ। ਬਹੁਤ ਵੱਡੀ ਗਿਣਤੀ ਦੇ ਵਿੱਚ ਦੇਸ਼ ਜਿਹੜੇ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਏ। ਦੁਨੀਆ ਦਾ ਕੋਈ ਐਸਾ ਕੋਨਾ, ਕੋਈ ਐਸਾ ਮੁਲਕ ਨਹੀਂ ਜਿਹੜਾ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ। ਹੁਣ ਜਿਹੜੇ ਇਹਨਾਂ ਦੇ ਡਾਇਰੈਕਟਰ ਨੇ ਜਨਰਲ ਟੈਡਰੋਸ ਅਧਨੋਮ, ਉਹਨਾਂ ਨੇ ਕਹਿਣਾ ਹੈ ਕਿ ਹੁਣ ਕਰੋਨਾ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਅਸੀਂ ਗਿਰਾਵਟ ਜਿਹੜੀ ਹੈ ਉਹ ਦਰਜ ਕਰ ਰਹੇ ਹਾਂ
ਤੇ 5 ਤੋਂ ਲੈ ਕੇ 11 ਸਤੰਬਰ ਤੱਕ ਜਿਹੜੇ ਮਰੀਜ਼ਾਂ ਦੇ ਵਿੱਚ ਜਿਹੜੀ ਗਿਰਾਵਟ ਆ ਉਹ 30% ਤੋਂ ਵੀ ਜ਼ਿਆਦਾ ਹੈ, ਜਿੱਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹੁਣ ਇਹ ਕੇਸ ਘਟ ਰਹੇ ਨੇ ਤੇ ਦੁਨੀਆ ਇੱਕ ਬਿਹਤਰ ਸਥਿਤੀ ਦੇ ਵੱਲ ਆ ਰਹੀ ਹੈ। WHO ਦਾ ਇਹ ਵੀ ਮੰਨਣਾ ਹੈ ਕਿ ਦੁਨੀਆ ਨੂੰ ਇਸ ਮੌਕੇ ਦਾ, ਰਾਹਤ ਦੇ ਮੌਕੇ ਦਾ ਫਾਇਦਾ ਉਠਾ ਲੈਣਾ ਚਾਹੀਦਾ ਹੈ। ਇਸ ਵਕਤ ਹੁਣ ਉਹ ਕਹਿੰਦੇ ਕਿ ਥੋੜ੍ਹਾ ਜਿਹਾ ਸਾਨੂੰ ਹੋਰ ਸਬਰ ਤੋਂ ਕੰਮ ਲੈਣਾ ਪੈਣਾ ਹੈ ਤੇ ਸਾਨੂੰ ਜਿਹੜੇ ਕੋਵਿਡ ਡਾਇਰੈਕਸ਼ਨਸ ਨੇ ਜਾਂ ਕੋਵਿਡ ਪ੍ਰੋਟੋਕਾਲ ਆ, ਉਹਦਾ ਪਾਲਣ ਕਰ ਲਈਏ ਤਾਂ ਅਸੀਂ ਬਚ ਸਕਦੇ ਹਾਂ। ਤੇ ਜੇ ਅਜਿਹਾ ਨਾ ਕੀਤਾ ਤਾਂ ਹੋ ਸਕਦਾ ਕਿ ਕੋਈ ਨਵਾਂ ਵੇਰੀਐਂਟ ਆ ਜਿਹੜਾ ਕਰੋਨਾ ਦਾ, ਉਹ ਸਾਡੇ ਸਾਹਮਣੇ ਆ ਜਾਵੇ ਤੇ ਇੱਕ ਵਾਰ ਫਿਰ ਤੋਂ ਜਿਹੜੇ ਨਵੇਂ ਵੇਰੀਐਂਟ ਦੇ ਨਾਲ ਲੋਕ ਅਫੈਕਟਡ ਹੋ ਸਕਦੇ ਆ ਤੇ ਫਿਰ ਜੇ ਵੇਰੀਐਂਟ ਆ ਗਿਆ, ਫਿਰ ਕਿਤੇ ਅਸੀਂ ਉਸ ਪਾਸੇ ਨੂੰ ਨਾ ਚਲੇ ਜਾਈਏ ਜਿਹੜੇ ਪਾਸੇ ਨੂੰ ਅਸੀਂ ਜਿਹੜੇ ਆ ਉਹ ਨਿਕਲ ਕੇ ਆਏ ਆ। ਸੋ ਦੁਨੀਆ 2.5 ਸਾਲਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਕਰੋਨਾ ਦੇ 70 ਕਰੋੜ ਦੇ ਕਰੀਬ ਮਾਮਲੇ ਜਿਹੜੇ ਆ ਦਰਜ ਕੀਤੇ ਗਏ, WHO ਦਾ ਇਹ ਕਹਿਣਾ ਹੈ। ਤੇ ਇਸ ਸਾਲ ਮਹਾਮਾਰੀ ਤੇ ਇੱਕ ਰਿਸਰਚ ਜਿਹੜੀ ਉਹ ਪਬਲਿਸ਼ ਵੀ ਕੀਤੀ ਗਈ ਸੀ, ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜੇਕਰ ਇਹਨਾਂ ਕਰੋਨਾ ਮਹਾਮਾਰੀ ਕਰਕੇ ਅਪ੍ਰਤੱਖ ਤੇ ਪ੍ਰਤੱਖ ਮੌਤਾਂ ਨੂੰ 2020 ਤੋਂ ਲੈ ਕੇ ਹੁਣ ਤੱਕ ਦੀਆਂ ਜਿੰਨੀਆਂ ਮੌਤਾਂ ਹੋਈਆਂ, ਤਾਂ ਉਹ ਤਕਰੀਬਨ 1 ਕਰੋੜ ਤੋਂ ਵੀ ਉੱਪਰ ਹੈ। ਹਾਲਾਂਕਿ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ 65 ਲੱਖ ਮੌਤਾਂ ਹੈ, ਪਰ ਉਹ ਕਹਿੰਦੇ ਕਿ ਜਿਹੜੀਆਂ ਜਦੋਂ ਨਵੰਬਰ 2019 ਤੋਂ ਲੈ ਕੇ ਸਤੰਬਰ ਤੱਕ ਅਸੀਂ ਜੋੜ ਲਈਏ ਤਾਂ ਇਹ 1 ਕਰੋੜ ਤੋਂ ਵੀ ਉੱਪਰ ਹੈ, ਜਿਹੜਾ ਕਿ ਜਾਰੀ ਅੰਕੜੇ 65 ਲੱਖ ਦੇ ਕੀਤੇ ਆ, ਉਹਨਾਂ ਤੋਂ 3 ਗੁਣਾ ਦੇ ਨੇੜੇ ਤੇੜੇ ਆ। ਸੋ ਭਾਰਤ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਸ ਮਹਾਮਾਰੀ ਦੇ ਨਾਲ 47 ਲੱਖ ਮੌਤਾਂ ਹੋਣ ਦਾ ਅੰਦਾਜ਼ਾ ਲਾਇਆ ਗਿਆ ਸੀਗਾ ਤੇ ਦੁਨੀਆ ਭਰ ਦਾ ਜਿਹੜਾ 1/3 ਬਣਦਾ ਹੈ ਤੇ ਅਫੀਸ਼ੀਅਲ ਅੰਕੜੇ ਦੀ ਤੁਲਨਾ ਦੇ ਨਾਲ ਇਹ ਜਿਹੜਾ 10 ਗੁਣਾ ਦੇ ਨੇੜੇ ਤੇੜੇ ਬਣ ਜਾਂਦਾ ਹੈ। ਪਰ ਆਪਾਂ ਦੇਖਿਆ ਭਾਰਤ ਸਰਕਾਰ ਨੇ ਕਿਵੇਂ ਇਹਨਾਂ ਚੀਜ਼ਾਂ ਨੂੰ ਲੈ ਕੇ ਪਰਦਾਫਾਸ਼ੀ ਕੀਤੀ ਤੇ ਉਹ ਤਾਂ ਉਦੋਂ ਜਦੋਂ ਸਾਰਿਆਂ ਦੀ ਗੱਲ ਸਾਹਮਣੇ ਆਈ, ਜਦੋਂ ਗੰਗਾ ਦੇ ਵਿੱਚ ਲੋਕਾਂ ਨੇ ਲਾਸ਼ਾਂ ਤੈਰਦੀਆਂ ਦੇਖੀਆਂ, ਸ਼ਮਸ਼ਾਨ ਘਾਟਾਂ ਦੇ ਵਿੱਚ ਲੋਕਾਂ ਨੂੰ ਕਿਤੇ ਥਾਂ ਨਹੀਂ ਮਿਲੀ ਲਾਸ਼ਾਂ ਨੂੰ ਜਲਾਉਣ ਦੇ ਲਈ। ਜੀ। ਜੀ। ਅਗਲੀ ਖਬਰ ਵੱਲ ਚਲੀਏ, ਇਟਲੀ ਤੋਂ ਆ ਰਹੀ ਆ। ਇਟਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਫਲੱਡ ਆਏ ਹੈਗੇ ਆ। ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਪਿਛਲੇ ਬਹੁਤ ਸਾਲਾਂ ਤੋਂ ਉੱਥੇ ਡਰਾਊਟ ਚੱਲ ਰਿਹਾ ਸੀ। ਜਿਸ ਤਰ੍ਹਾਂ ਸਾਡੇ ਕੈਲੀਫੋਰਨੀਆ, ਵੈਸਟਰਨ ਜਿਹੜਾ ਅਮਰੀਕਾ ਹੈਗਾ ਆ, ਉੱਥੇ ਚੱਲ ਰਿਹਾ ਆ। ਤੇ ਲੇਕਸ, ਛੱਪੜ ਸਾਰਾ ਕੁਝ ਉਹਨਾਂ ਦਾ ਸੁੱਕਾ ਪਿਆ ਸੀ ਤੇ ਇੱਕਦਮ ਥੋੜ੍ਹੇ ਦਿਨਾਂ ਦੇ ਵਿੱਚ 16 ਇੰਚ ਦੇ ਕਰੀਬ 15.75 ਇੰਚ ਦੇ ਕਰੀਬ ਮੀਂਹ ਕੁਛ ਦਿਨਾਂ ਦੇ ਵਿੱਚ ਹੀ ਪੈ ਗਿਆ, ਜਿਹਦੇ ਨਾਲ ਬਹੁਤ ਸਾਰੇ ਸ਼ਹਿਰ ਪਾਣੀ ਦੇ ਵਿੱਚ ਡੁੱਬ ਗਏ। ਕਈ ਲੋਕਾਂ ਦੀਆਂ ਮੌਤਾਂ ਵੀ ਹੋ ਗਈਆਂ। 9 ਮੌਤਾਂ ਤਾਂ ਹੁਣ ਤੱਕ ਕਨਫਰਮ ਹੋ ਚੁੱਕੀਆਂ ਹੈਗੀਆਂ। ਉੱਥੇ ਦੀਆਂ ਜਿਹੜੀਆਂ ਅਥਾਰਟੀਜ਼ ਆ ਇਟਲੀ ਦੀ, ਉਹਨਾਂ ਨੇ ਇਹ ਕਿਹਾ ਵੀ ਲੋਕ ਆਪਣੇ ਘਰਾਂ 'ਚ ਰਹਿਣ ਤੇ ਜਾਂ ਫਿਰ ਉਹ ਉੱਚੀ ਜਗ੍ਹਾ ਦੇ ਉੱਤੇ ਚਲੇ ਜਾਣ। ਬਹੁਤ ਸਾਰੇ ਲੋਕਾਂ ਨੇ ਦਰਖਤਾਂ ਦੇ ਉੱਤੇ ਚੜ੍ਹ ਕੇ ਜਿਹੜੀ ਆ ਕਹਿੰਦੇ ਵੀ ਆਪਣੀ ਜਾਨ ਬਚਾਈ ਹੈਗੀ ਆ। ਸਾਰੇ ਸਿਟੀਜ਼ਨਸ ਨੂੰ ਆਰਡਰ ਕੀਤਾ ਗਿਆ ਆ ਵੀ ਉੱਚੀ ਜਗ੍ਹਾ ਦੇ ਉੱਤੇ ਚਲੇ ਜਾਓ। ਫੈਬਰੀਜ਼ੋ ਕਰੂਸੀਓ ਇੱਕ ਹੈਡ ਹੈਗੇ ਆ ਇਟਲੀ ਦੇ ਸਿਵਲ ਪ੍ਰੋਟੈਕਸ਼ਨ ਡਿਪਾਰਟਮੈਂਟ ਦੇ। ਉਹਨਾਂ ਨੇ ਇਹ ਕਿਹਾ ਆ ਵੀ 1/3 ਰੇਨਫਾਲ ਜਿਹੜੀ ਹੋਈ ਆ ਉਹ 1 ਸਾਲ 'ਚ ਹੁੰਦੀ ਆ, ਜਿਹੜੀ ਹੁਣ ਇੰਨੇ ਟਾਈਮ ਦੇ ਵਿੱਚ ਹੋ ਗਈ ਹੈਗੀ ਆ। ਜਿੱਥੇ ਜ਼ਿਆਦਾ ਮੀਂਹ ਪੈਂਦਾ ਹੈਗਾ 15.75 ਇੰਚ ਮੀਂਹ ਜਿਹੜਾ ਆ ਉੱਥੇ ਪਿਆ ਹੈਗਾ। ਇਟਲੀ ਦੇ ਵਿੱਚ ਪੰਜਾਬੀ ਵੀ ਕਾਫੀ ਵੱਡੀ ਗਿਣਤੀ 'ਚ ਰਹਿੰਦੇ ਆ, ਆਪਾਂ ਸਾਰਿਆਂ ਨੂੰ ਪਤਾ ਹੀ ਆ। ਮੌਰਿਜ਼ੀਓ ਗ੍ਰੈਸੀ ਮੇਅਰ ਹੈਗੇ ਆ ਇੱਕ ਟਾਊਨ ਦੇ, ਉਹਨਾਂ ਨੇ ਇਹ ਦੱਸਿਆ ਆ ਵੀ ਇਹ ਇੱਕ ਤਰ੍ਹਾਂ ਨਾਲ ਪੂਰਾ ਡਿਜ਼ਾਸਟਰ ਆ। ਆਪਾਂ ਦੇਖਿਆ ਵੀ ਪਾਕਿਸਤਾਨ 'ਚ ਵੀ ਕਿੰਨਾ ਬੁਰਾ ਹਾਲ ਹੋਇਆ ਹੈਗਾ ਆ, ਉੱਥੇ ਭੁੱਖਮਰੀ ਸ਼ੁਰੂ ਹੋ ਗਈ ਹੈਗੀ ਆ ਕਿਉਂਕਿ ਇੰਨੇ ਜ਼ਿਆਦਾ ਫਲੱਡ ਆਏ ਆ। ਸਾਰਾ ਕੁਝ ਡੁੱਬ ਗਿਆ, ਖਾਣ ਪੀਣ ਲਈ ਸਮਾਨ ਨਹੀਂ ਲੋਕਾਂ ਕੋਲ। ਹੁਣ ਇਟਲੀ ਦੇ ਵਿੱਚ ਵੀ ਇਹ ਸਿਚੁਏਸ਼ਨ ਬਣਦੀ ਜਾ ਰਹੀ ਹੈਗੀ ਆ। ਇਟਲੀ ਦੇ ਪ੍ਰੈਜ਼ੀਡੈਂਟ ਸਰਜੀਓ ਮੈਤਰੇਲਾ, ਉਹਨਾਂ ਨੇ ਕੰਟਰੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਮਾਰੀਓ ਦਰਾਗੀ, ਉਹਨਾਂ ਨੂੰ ਇਹ ਕਿਹਾ ਵੀ ਹਰ ਇੱਕ ਜੋ ਸਪੋਰਟ ਕਰ ਸਕਦੀ ਆ ਸਰਕਾਰ, ਉਹ ਜਲਦੀ ਤੋਂ ਜਲਦੀ ਕਰੇ ਕਿਉਂਕਿ ਬਹੁਤ ਜਲਦੀ ਜ਼ਰੂਰਤ ਆ ਦਵਾਈਆਂ ਦੀ, ਫੂਡ ਦੀ, ਰਹਿਣ ਲਈ ਜਗ੍ਹਾ ਦੀ। ਲੋਕਾਂ ਦੇ ਕੋਲ ਜਗ੍ਹਾ ਨਹੀਂ ਹੈ, ਇੰਨਾ ਜ਼ਿਆਦਾ ਉੱਥੇ ਨੁਕਸਾਨ ਇਟਲੀ ਦੇ ਵਿੱਚ ਹੋਇਆ ਹੈ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ, ਜਿਹਦੇ ਕਈ ਵਾਰੀ ਜਿਹੜੀ ਸਥਿਤੀ ਹੈ ਕਿਸੇ ਲਈ ਵੀ ਅਸੁਖਾਵੀਂ ਬਣ ਜਾਂਦੀ ਹੈ ਤੇ ਵੱਡੇ ਲੋਕ ਵੀ ਇਹਨਾਂ ਸਥਿਤੀਆਂ ਦਾ ਸ਼ਿਕਾਰ ਹੋਣੋਂ ਬਚ ਨਹੀਂ ਸਕਦੇ। ਅਸਲ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਉਜ਼ਬੇਕਿਸਤਾਨ ਦੇ ਸਮਰਕੰਦ ਦੇ ਵਿੱਚ ਸ਼ੰਘਾਈ ਸਹਿਯੋਗ
ਸੰਮੇਲਨ ਦੇ ਵਿੱਚ ਗਏ ਸੀਗੇ ਤੇ ਉਦੋਂ ਜਦੋਂ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਹੈੱਡਫੋਨ ਨਾ ਲਗਾ ਸਕਣ ਕਰਕੇ ਸੋਸ਼ਲ ਮੀਡੀਆ ਤੇ ਮਜ਼ਾਕ ਦਾ ਪਾਤਰ ਬਣ ਗਏ। ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਆ RIA, ਇਹਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਹਦੇ ਵਿੱਚ ਪੁਤਿਨ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਹਾਲਤ ਤੇ ਹੱਸ ਰਹੇ ਨੇ ਤੇ ਉਹ ਉਹਨਾਂ ਤੇ ਤੰਜ਼ ਕਰਦੇ ਵੀ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਵੀ ਸਾਂਝਾ ਕੀਤਾ ਹੈ। ਇਹਦੇ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਸ਼ਹਿਬਾਜ਼ ਸਹਾਇਕ ਨੂੰ ਮਦਦ ਦੇ ਲਈ ਕਹਿ ਰਹੇ ਨੇ ਤੇ ਸਹਾਇਕ ਦੀ ਸਹਾਇਤਾ ਤੋਂ ਬਾਅਦ ਵੀ ਉਹਨਾਂ ਦਾ ਹੈੱਡਫੋਨ ਜਿਹੜਾ ਉਹ ਮੁੜ ਡਿੱਗ ਗਿਆ। ਪੀਟੀਆਈ ਦੇ ਮੈਂਬਰ ਨੇ ਕਿਹਾ ਕਿ ਸ਼ਹਿਬਾਜ਼ ਪਾਕਿਸਤਾਨ ਨੂੰ ਲਗਾਤਾਰ ਸ਼ਰਮਸਾਰ ਕਰ ਰਹੇ ਨੇ। ਕਈ ਘਟਨਾਵਾਂ ਸਾਡੇ ਤੋਂ ਅਣਜਾਣੇ ਜਾਂ ਅਣਸੁਖਾਵਾਂ ਸਾਨੂੰ ਕਰ ਜਾਂਦੀਆਂ ਨੇ, ਖਾਸ ਕਰਕੇ ਜਦੋਂ ਅਸੀਂ ਖਾਸ ਮੌਕਿਆਂ ਤੇ ਹੁੰਦੇ ਹਾਂ। ਪਰ ਇਹ ਜਿਹੜੇ ਸਿਆਸੀ ਲੋਕਾਂ ਨਾਲ ਜਦੋਂ ਕੋਈ ਘਟਨਾ ਵਾਪਰਦੀ ਹੈ ਤੇ ਉਹਦਾ ਸਿਆਸੀਕਰਨ ਫਿਰ ਆਪਣੇ ਆਪ ਹੋ ਜਾਂਦਾ ਹੈ। ਲੋਕ ਹੁਣ ਚੁਟਕੀ ਲੈ ਰਹੇ ਨੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਵਾਲੇ ਲੈ ਰਹੇ ਨੇ। ਲਗਾਤਾਰ ਇਹਨਾਂ ਦੇ ਜਿਹੜੇ ਸਮਰਥਕ ਨੇ ਉਹ ਟਵਿੱਟਰ ਤੇ, ਇੰਸਟਾਗ੍ਰਾਮ ਤੇ, ਫੇਸਬੁੱਕ ਤੇ ਇਸ ਵੀਡੀਓ ਨੂੰ ਬੜੇ ਧੜੱਲੇ ਦੇ ਨਾਲ ਤੇ ਬੜੇ ਜ਼ੋਰ ਸ਼ੋਰ ਨਾਲ ਸ਼ੇਅਰ ਜਿਹੜਾ ਉਹ ਕਰਦੇ ਨਜ਼ਰ ਆ ਰਹੇ ਨੇ। ਜੀ ਜੀ। ਅਗਲੀ ਖਬਰ ਵੱਲ ਚਲੀਏ। ਕੁਈਨ ਐਲਿਜ਼ਾਬੇਥ ਸੈਕੰਡ, ਜਿਸ ਦੀ ਕੁਛ ਦਿਨ ਪਹਿਲਾਂ ਮੌਤ ਹੋ ਗਈ ਸੀ ਤੇ ਉਹਨਾਂ ਦੀ ਬੋਡੀ ਜਿਹੜੀ ਆ ਉੱਥੇ ਇੰਗਲੈਂਡ ਦੇ ਵਿੱਚ ਲੋਕਾਂ ਨੂੰ ਦੇਖਣ ਦੇ ਲਈ ਰੱਖੀ ਹੋਈ ਆ। ਤੇ ਕਹਿੰਦੇ ਵੀ ਮੀਲਾਂ ਬੱਧੀ ਲੋਕ ਇਸ ਨੂੰ ਉੱਥੇ ਵੇਟ ਕਰ ਰਹੇ ਆ ਤੇ ਜੀ ਦੇਖ ਰਹੇ ਆ ਤੇ 14 ਘੰਟੇ ਦੇ ਕਰੀਬ ਸਮਾਂ ਆ ਉਸ ਦੀ ਬੋਡੀ ਦੇਖਣ ਨੂੰ ਲੱਗ ਰਿਹਾ ਹੈਗਾ ਆ। ਪ੍ਰਿੰਸ ਐਡਵਰਡਸ ਨੇ ਵੀ ਜੋ ਕੁਈਨ ਐਲਿਜ਼ਾਬੇਥ ਆ ਉਹਨਾਂ ਦੀ ਮੌਤ ਦੇ ਉੱਤੇ ਦੁੱਖ ਪ੍ਰਗਟ ਕੀਤਾ ਹੈਗਾ। ਸਟੇਟਮੈਂਟ ਵੀ ਉਹਨਾਂ ਨੇ ਇਸ਼ੂ ਕੀਤੀ ਹੈਗੀ ਆ। ਪ੍ਰਿੰਸ ਐਂਡਰਿਊ ਤੇ ਸਾਰਾ ਫਰਗੂਸਨ, ਡਚੈਸ ਆਫ ਯਾਰਕ, ਉਹਨਾਂ ਨੇ ਵੀ ਜੋ ਆ ਟ੍ਰਿਬਿਊਟ ਦਿੱਤੀ ਹੈਗੀ ਆ। ਆਪਣੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਉੱਥੇ ਪਹੁੰਚਣਾ ਹੈਗਾ ਆ। ਪ੍ਰਿੰਸ ਵਿਲੀਅਮਸ ਤੇ ਕੇਟ ਮਿਡਲਟਨ ਉਹ ਕਾਮਨਵੈਲਥ ਟਰੂਪਸ ਦੇ ਨਾਲ ਮਿਲੇ ਹੈਗੇ ਆ। ਡੇਵਿਡ ਬੈਕਹਮ ਵੀ ਇੱਕ ਲਾਈਨ ਦੇ ਵਿੱਚ ਉੱਥੇ ਲੱਗੇ ਹੋਏ ਸੀ। ਸੋ 14 ਘੰਟੇ ਦਾ ਸਮਾਂ ਆ। ਆਪਣੇ ਕਈ ਪੰਜਾਬੀ ਵੀ ਲੱਗੇ ਹੋਏ ਆ। ਇੱਕ ਬੜੀ ਹੈਰਾਨੀ ਦੀ ਵੀਡੀਓ ਮੈਂ ਦੇਖੀ ਵੀ ਇੱਕ ਜੀ ਬਜ਼ੁਰਗ ਪੂਰਾ ਐਨ ਦਸਤਾਰਧਾਰੀ ਉਹ ਮੱਥਾ ਟੇਕ ਰਿਹਾ ਸੀ। ਸੋ ਆਈ ਹਮ ਡੋਂਟ ਨੋ ਵੀ ਤੁਸੀਂ ਦੇਖੋ ਵੀ ਉਹੋ ਹੀ ਉਹਨਾਂ ਨੇ ਟੀਵੀ ਦੇ ਉੱਤੇ ਦਿਖਾ ਲਿਆ ਵੀ ਕਿੰਨਾ ਕੁਛ ਇਹਨਾਂ ਦੇ ਰਾਜ ਨੇ ਆਪਣੇ ਪੰਜਾਬੀਆਂ ਦੇ ਨਾਲ ਕੀਤਾ ਆ। ਹਾਂਜੀ ਤੇ ਹਾਂਜੀ ਠੀਕ ਆ, ਰਿਸਪੈਕਟ ਦੇਣੀ ਚਾਹੀਦੀ ਆ, ਪਰ ਮੱਥਾ ਟੇਕਣਾ ਉਹ ਵੀ ਇੱਕ ਬਜ਼ੁਰਗ ਅੰਮ੍ਰਿਤਧਾਰੀ ਬੰਦਾ ਲੱਗਦਾ ਸੀ ਮੈਨੂੰ, ਉਹ ਮਾੜੀ ਗੱਲ ਹੈਗੀ ਆ। ਪ੍ਰਿੰਸ ਹੈਰੀ, ਪ੍ਰਿੰਸ ਵਿਲੀਅਮ, ਇਹ ਕੁਈਨ ਐਲਿਜ਼ਾਬੇਥ ਦੀ ਜਿਹੜੇ ਕੋਫਨ ਆ ਉੱਥੇ ਖੜੇ ਰਹੇ ਬਹੁਤ ਲੰਮਾ ਸਮਾਂ। ਕਿੰਗ ਚਾਰਲਸ 3 ਨੇ ਵੀ ਵੈਲਸ਼ ਪਾਰਲੀਮੈਂਟ ਨੂੰ ਐਡਰੈਸ ਕੀਤਾ ਹੈਗਾ ਆ। ਲੋਕ ਇੰਗਲੈਂਡ ਦੇ ਕਹਿ ਰਹੇ ਆ ਗੋਡ ਸੇਵ ਆਵਰ ਕਿੰਗ, ਤੇ ਲਾਈਨਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੱਗੀਆਂ ਹੋਈਆਂ ਹੈਗੀਆਂ। 14 ਘੰਟੇ ਦਾ ਸਮਾਂ ਲੱਗ ਰਿਹਾ ਆ ਉਹਦੀ ਜੋ ਬੋਡੀ ਆ ਉਸ ਨੂੰ ਦੇਖਣ ਦੇ ਲਈ। ਜੀ ਇਸੇ ਨਾਲ ਹੀ ਇੱਕ ਜੁੜੀ ਖਬਰ ਇੱਕ ਹੋਰ ਆ ਰਹੀ ਹੈ ਲੇਟੈਸਟ ਕਿ ਉਹ ਚੀਨ ਦਾ ਜਿਹੜਾ ਵਫਦ ਆ ਉਹਨੂੰ ਬ੍ਰਿਟਿਸ਼ ਸੰਸਦ ਦੇ ਵਿੱਚ ਕੁਈਨ ਐਲਿਜ਼ਾਬੈਥ ਦੇ ਅੰਤਿਮ ਦਰਸ਼ਨ ਕਰਨ ਦੀ ਇਜਾਜ਼ਤ ਜਿਹੜੀ ਆ ਨਹੀਂ ਮਿਲੀ। BBC ਨੇ ਇੱਕ ਰਿਪੋਰਟ ਸ਼ਾਇਆ ਕੀਤੀ ਹੈ ਤੇ ਉਹਨੇ ਇਸ ਗੱਲ ਦਾ ਦਾਅਵਾ ਕੀਤਾ BBC ਨੇ ਕਿ ਹਾਲਾਂਕਿ ਚੀਨ ਦਾ ਜਿਹੜਾ ਇਹ ਵਫਦ ਆ ਉਹ ਕੁਈਨ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਊਗਾ ਪਰ ਦਰਸ਼ਨ ਨਹੀਂ ਕਰ ਪਾਊਗਾ। ਤੇ ਇੱਥੋਂ ਤੱਕ ਵੀ ਲਿਖਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਬੈਲਜੀਅਮ, ਸਵੀਡਨ, ਨੀਦਰਲੈਂਡਸ ਤੇ ਸਪੇਨ ਦੇ ਰਾਜਾ ਰਾਣੀ ਤਾਂ ਸ਼ਾਮਲ ਹੋਣਗੇ। ਫਰਾਂਸ, ਬ੍ਰਾਜ਼ੀਲ, ਨਿਊਜ਼ੀਲੈਂਡ, ਸ਼੍ਰੀਲੰਕਾ, ਤੁਰਕੀ ਇਹਨਾਂ ਦੇ ਵੀ ਜਿਹੜੇ ਆ ਮੁਖੀ ਆ ਦੇਸ਼ਾਂ ਦੇ ਉਹ ਵੀ ਪਹੁੰਚਣਗੇ। ਪਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਸਮੇਤ ਬੇਲਾਰੂਸ, ਮਿਆਂਮਾਰ, ਈਰਾਨ ਇਹਨਾਂ ਨੂੰ ਸੱਦਾ ਪੱਤਰ ਹੈ ਜਿਹੜਾ ਉਹ ਨਹੀਂ ਦਿੱਤਾ ਗਿਆ। ਤੇ ਦੂਜਾ ਜਿਹੜਾ ਕਾਰਨ ਦੱਸਿਆ ਗਿਆ ਚੀਨ ਵਾਲਾ ਉਹ ਇਹ ਦੱਸਿਆ ਗਿਆ ਹੈ ਕਿ ਬ੍ਰਿਟੇਨ ਦੇ ਕੁਝ ਮੈਂਬਰ ਪਾਰਲੀਮੈਂਟ ਜਾਂ ਉਹਨਾਂ ਦੇ ਜਿਹੜੇ ਹੈਗੇ ਨੇ ਉੱਥੋਂ ਦੇ ਨੁਮਾਇੰਦੇ, ਉਹਨਾਂ ਨੇ ਜਿਹੜਾ ਵਾ ਉੱਥੇ ਚੀਨ ਦੇ ਵਿੱਚ ਸ਼ਿਨਜਿਆਂਗ ਇਲਾਕਾ ਵਾ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ ਬਹੁਤ ਵੱਡੇ ਪੱਧਰ ਤੇ ਉਸ ਦੀ ਆਲੋਚਨਾ ਕੀਤੀ ਸੀ। ਤੇ ਇਸ ਕਰਕੇ ਫਿਰ ਚੀਨ ਨੇ ਇਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਸੀ। 2021 ਦੀ ਗੱਲ ਆ, ਮਾਰਚ ਦੀ, ਜਦੋਂ ਬ੍ਰਿਟੇਨ ਨੇ ਚੀਨ ਦੇ ਸ਼ਿਜਿਆਂਗ ਇਲਾਕੇ ਦੇ ਵਿੱਚ ਹਿਊਮਨ ਰਾਈਟ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਉੱਤੇ ਚੀਨੀ ਅਧਿਕਾਰਾਂ ਤੇ ਵੀ ਜਿਹੜੀ ਆ ਉਹ ਪਾਬੰਦੀ ਲਾਈ ਸੀ। ਇਸ ਤੋਂ ਬਾਅਦ ਫਿਰ ਚੀਨ ਨੇ ਕੀ ਕੀਤਾ, ਬ੍ਰਿਟੇਨ ਦੇ 9 ਸੰਸਦ ਜਿਹੜੇ ਆ ਉਹਨਾਂ ਦੇ ਬਾਰੇ ਉਹਨਾਂ ਨੇ ਜਾਣਿਆ ਜਿਨ੍ਹਾਂ ਨੇ ਜ਼ਿਆਦਾ ਆਲੋਚਨਾ ਕੀਤੀ ਸੀ ਤੇ 4 ਆਰਗੇਨਾਈਜੇਸ਼ਨ ਸੀਗੀਆਂ ਜਿਨ੍ਹਾਂ ਦੇ ਉੱਤੇ ਫਿਰ ਚੀਨ ਨੇ
ਪਾਬੰਦੀ ਲਾ ਦਿੱਤੀ ਸੀਗੀ ਤੇ ਹੁਣ ਇਸੇ ਵਜ੍ਹਾ ਕਰਕੇ ਸਤੰਬਰ 2021 ਦੇ ਵਿੱਚ ਵੀ ਚੀਨ ਦੇ ਅੰਬੈਸਡਰ ਨੂੰ ਸੰਸਦ ਦੇ ਵਿੱਚ ਆਉਣ ਤੋਂ ਰੋਕਿਆ ਜਿਹੜਾ ਉਹ ਗਿਆ ਸੀਗਾ। ਜੀ। ਜੀ। ਅਗਲੀ ਖਬਰ ਮਾਈਗ੍ਰੈਂਟਸ ਦੇ ਸੰਬੰਧ ਦੇ ਵਿੱਚ ਆ। ਫਲੋਰੀਡਾ ਦੇ ਗਵਰਨਰ ਡਿਸੈਂਟਿਸ ਨੇ 50 ਦੇ ਕਰੀਬ ਜੋ ਇਲੀਗਲ ਲੋਕ ਬਾਰਡਰ ਕ੍ਰਾਸ ਕਰਕੇ ਆਏ ਸੀ, ਉਹਨਾਂ ਦਾ ਪਲੇਨ ਭਰ ਕੇ ਮਾਰਥਾਜ਼ ਵਾਈਨਯਾਰਡ ਆ ਉੱਥੇ ਭੇਜ ਦਿੱਤਾ। ਸਰੋਤਿਆਂ ਨੂੰ ਦੱਸਦੇ ਜਾਈਏ, ਇਹ ਉਹ ਏਰੀਆ ਆ ਜਿੱਥੇ ਜੀ। ਮਿਲੀਅਨੇਅਰਸ ਰਹਿੰਦੇ ਆ, ਘੱਟੋ ਘੱਟ 1 ਮਿਲੀਅਨ ਪਲੱਸ ਡਾਲਰ ਦੇ ਘਰ ਆ, 4-4 5-5 ਮਿਲੀਅਨ ਦੇ ਵੀ ਹੈਗੇ ਆ ਤੇ ਮੈਜੋਰਟੀ ਦੇ ਵਿੱਚ ਡੈਮੋਕ੍ਰੇਟ ਵੋਟਿੰਗ ਵਾਲਾ ਉਹ ਏਰੀਆ ਹੈਗਾ। ਸੋ 2 ਗਵਰਨਰਸ ਕੈਲੀਫੋਰਨੀਆ ਸੌਰੀ 3 ਗਵਰਨਰ, ਇੱਕ ਐਰੀਜ਼ੋਨਾ ਦੇ, ਇੱਕ ਟੈਕਸਸ ਦੇ ਤੇ ਇੱਕ ਫਲੋਰੀਡਾ ਦੇ। ਸੋ ਇਹ ਜਦੋਂ ਵੀ ਹੁਣ ਇਲੀਗਲ ਲੋਕ ਜਾਂ ਅਨਡਾਕੂਮੈਂਟਡ ਲੋਕ ਬਾਰਡਰ ਕ੍ਰਾਸ ਕਰਦੇ ਆ, ਉਹਨਾਂ ਦੀਆਂ ਬੱਸਾਂ ਭਰ ਕੇ ਜਾਂ ਜਹਾਜ਼ ਭਰ ਕੇ ਉਹਨਾਂ ਏਰੀਆ 'ਚ ਭੇਜ ਰਹੇ ਆ, ਚਾਹੇ ਉਹ ਸ਼ਿਕਾਗੋ ਦਾ ਹੋਵੇ, ਵਾਸ਼ਿੰਗਟਨ ਡੀਸੀ ਦਾ ਹੋਵੇ, ਨਿਊਯਾਰਕ ਦਾ ਹੋਵੇ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਮੈਸਾਚੂਸੇਟਸ ਦੇ ਰਿਪਰੈਜ਼ੈਂਟੇਟਿਵ ਡਾਇਲਨ ਫਰਨਾਂਡਿਸ ਨੇ ਇੱਕ ਤਰ੍ਹਾਂ ਦੇ ਨਾਲ ਇਹ ਕਿਹਾ ਵੀ ਬਹੁਤ ਮਾੜੀ ਗੱਲ ਆ, ਜੋ ਇੱਕ ਤਰ੍ਹਾਂ ਕਾਰਗੋ ਵਾਂਗ ਇਸ ਨੂੰ ਜੋ ਲੋਕ ਆ ਰਹੇ ਆ ਉਸ ਨੂੰ ਫਲੋਰੀਡਾ ਦੇ ਗਵਰਨਰ ਡਿਸੈਂਟਿਸ ਵਰਤ ਰਹੇ ਹੈਗੇ ਆ। ਕਹਿੰਦੇ ਵੀ ਜਿਹੜੀ ਹਿਸਟਰੀ ਆ ਇਹ ਚੰਗੀ ਨਹੀਂ ਲੱਗੂਗੀ, ਕਿਸ ਤਰ੍ਹਾਂ ਲੋਕਾਂ ਨੂੰ ਬਿਹੇਵ ਕੀਤਾ ਜਾਂਦਾ ਹੈਗਾ ਆ। ਤੇ ਇਹ ਵੀ ਖਬਰ ਆ ਰਹੀ ਆ ਵੀ ਮਾਰਥਾਜ਼ ਵਾਈਨਯਾਰਡ ਵਾਲਾ ਏਰੀਏ ਦੇ ਵਿੱਚ ਹੁਣ ਲੋਕਾਂ ਨੇ ਜਿਹੜੇ ਨਵੇਂ ਉੱਥੇ ਮਾਈਗ੍ਰੈਂਟ ਪਹੁੰਚੇ ਆ, ਉਹਨਾਂ ਦੇ ਰਹਿਣ ਦਾ ਪ੍ਰਬੰਧ, ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਹੈਗਾ ਆ। ਡਿਪਾਰਟਮੈਂਟ ਆਫ ਜਸਟਿਸ ਨੇ ਇਨਵੈਸਟੀਗੇਸ਼ਨ ਲਈ ਜਿਹੜੀ ਆ ਕਾਰਵਾਈ ਸ਼ੁਰੂ ਕੀਤੀ ਹੈਗੀ ਆ ਫਲੋਰੀਡਾ ਦੇ ਗਵਰਨਰ ਡਿਸੈਂਟਿਸ ਦੇ ਅਗੇਂਸਟ। ਕਹਿੰਦੇ ਵੀ ਉਹਨਾਂ ਨੇ ਕਿਡਨੈਪ ਕੀਤੇ ਹੈਗੇ ਆ ਜਿਹੜੇ ਇਹ ਅਨਡਾਕੂਮੈਂਟਡ ਲੋਕ ਹੈਗੇ ਆ। ਕਿਡਨੈਪ ਕਰਕੇ ਉਹਨਾਂ ਨੂੰ ਪਲੇਨ ਦੇ ਰਾਹੀਂ ਭੇਜਿਆ ਗਿਆ ਆ ਮਾਰਥਾਜ਼ ਵਾਈਨਯਾਰਡ ਵਾਲਾ ਜੋ ਏਰੀਆ ਹੈਗਾ ਆ। ਬਹੁਤ ਸਾਰੇ ਕ੍ਰਿਟਿਕਸ ਜੋ ਦੋਨੋਂ ਹੀ ਗਵਰਨਰ ਰਿਪਬਲਿਕਨਸ ਹੈਗੇ ਆ, ਫਲੋਰੀਡਾ ਦੇ ਗਵਰਨਰ ਡਿਸੈਂਟਿਸ ਤੇ ਟੈਕਸਸ ਦੇ ਐਬਟ, ਉਹਨਾਂ ਦੇ ਕਿਹਾ ਵੀ ਇਹ ਪੋਲੀਟੀਕਲ ਸਟੰਟ ਕਰ ਰਹੇ ਹੈਗੇ ਆ। ਪਰ ਦੂਸਰੇ ਪਾਸੇ ਟੈਕਸਸ ਦੇ ਗਵਰਨਰ ਕਹਿੰਦੇ ਵੀ ਸਾਡੀ ਸਟੇਟ ਦੇ ਵਿੱਚ ਬਹੁਤ ਬੁਰਾ ਹਾਲ ਆ, ਜਿਹੜਾ ਮਰਜੀ ਬਿਨਾਂ ਕਿਸੇ ਪੁੱਛੇ ਨੂੰ ਬਾਰਡਰ ਕ੍ਰਾਸ ਕਰਕੇ ਆ ਜਾਂਦਾ ਆ ਤੇ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਾਂ ਇਮੀਗ੍ਰੇਸ਼ਨ ਵਾਲੇ ਆ, ਉਹ ਕਿਸੇ ਤਰ੍ਹਾਂ ਦੇ ਨਾਲ ਕੋਈ ਬਲੌਕ ਨਹੀਂ ਕਰ ਰਹੇ, ਉਹਨਾਂ ਨੂੰ ਲਿਆ ਕੇ ਬੱਸਾਂ 'ਚ ਭਰ ਕੇ ਲੈ ਆਉਂਦੇ ਹੈਗੇ ਆ। ਤੇ ਮੈਸਾਚੂਸੇਟਸ ਦੇ ਹੁਣ ਗਵਰਨਰ ਨੇ ਨੈਸ਼ਨਲ ਗਾਰਡ ਆਰਡਰ ਕੀਤੇ, 125 ਮੈਂਬਰ ਉਹਨਾਂ ਦੇ ਜੋ ਇਸ ਸਿਚੁਏਸ਼ਨ ਨੂੰ ਦੇਖਣਗੇ। ਵਾਈਟ ਹਾਊਸ ਨੇ ਵੀ ਜੋ ਗਵਰਨਰਸ ਆ ਉਹਨਾਂ ਦੀਆਂ ਜੋ ਇਹ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ ਜਾਂ ਜੋ ਅਨਡਾਕੂਮੈਂਟਡ ਲੋਕਾਂ ਨੂੰ ਭੇਜਿਆ ਹੈਗਾ ਵੱਖ-ਵੱਖ ਯੂਐਸਏ ਦੇ ਏਰੀਆਜ਼ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ, ਇਹ ਡੀਪਲੀ ਅਲਾਰਮਿੰਗ ਹੈਗੀ ਆ, ਸਟੰਟ ਹੈਗਾ ਉਹ ਕਹਿ ਰਹੇ ਆ। ਜਦ ਕਿ ਕੁਝ ਸਮਾਂ ਪਹਿਲਾਂ ਜੋ ਬਾਈਡਨ ਨੇ ਇਹ ਕਿਹਾ ਸੀ ਵੀ ਅਮਰੀਕਾ ਦੇ ਵਿੱਚ ਤਾਂ ਸਾਰੇ ਲੋਕ ਰਿਸੀਵ ਕਰਨ ਦੇ ਲਈ ਤਿਆਰ ਹੈਗੇ ਆ, ਜੋ ਵੀ ਜੀ। ਲੋਕ ਅਨਡਾਕੂਮੈਂਟਡ ਆਉਂਦੇ ਹੈਗੇ ਆ। ਪਰ ਹੁਣ ਇੱਕ ਪਾਸੇ ਇਹ ਦੇਖਣ ਵਾਲੀ ਗੱਲ ਆ ਵੀ ਜੋ ਲੀਗਲ ਲੋਕਾਂ ਨੇ ਆਉਣਾ, ਲੀਗਲ ਤਰੀਕੇ ਨਾਲ ਆਉਣਾ ਆ, ਉਹਨਾਂ ਦਾ ਬਹੁਤ ਬੁਰਾ ਹਾਲ ਆ। ਸਾਲਾਂ ਬੱਧੀ ਕੰਮ ਡਿਲੇ ਹੋ ਰਿਹਾ ਕਿਉਂਕਿ ਪੂਰੇ ਵਰਲਡ ਦੇ ਵਿੱਚ ਜੋ ਯੂਐਸ ਦੀਆਂ ਐਮਬੈਸੀਜ਼ ਆ ਉੱਥੇ ਕੰਮ ਬੜਾ ਸਲੋ ਚੱਲ ਰਿਹਾ। ਪਿਛਲੇ 2 ਸਾਲ ਤਾਂ ਕਰੋਨਾ ਕਰਕੇ ਐਮਬੈਸੀਜ਼ ਲਗਭਗ ਬੰਦ ਹੀ ਰਹੀਆਂ। ਸੋ ਕਈਆਂ ਦੇ ਗ੍ਰੀਨ ਕਾਰਡ ਭੈਣਾਂ ਭਰਾਵਾਂ ਨੇ, ਬੱਚਿਆਂ ਨੇ ਜਾਂ H1 ਵਾਲੇ ਜਿਨ੍ਹਾਂ ਦੇ ਗ੍ਰੀਨ ਕਾਰਡ ਹੋਣੇ ਆ ਉਹ ਹੋਣੇ ਸੀ ਤੇ ਲੀਗਲ ਜਿਹਨੀ ਆਉਣਾ ਸੀ ਉਹ ਪੂਰੀ ਤਰ੍ਹਾਂ ਡਿਲੇ ਹੋ ਰਹੇ ਆ। ਪਰ ਜੋ ਅਨਡਾਕੂਮੈਂਟਡ ਜਾਂ ਇਲੀਗਲੀ ਕ੍ਰਾਸ ਕਰਕੇ ਆ ਰਹੇ ਆ ਉਹ ਜਦ ਮਰਜੀ ਉੱਥੇ ਬਾਰਡਰ ਦੇ ਉੱਤੇ ਵੜ ਜਾਣ। ਮਾਰਥਾ ਵਾਈਨਯਾਰਡ ਦਾ ਗੈਜ਼ਟ ਨੇ ਰਿਪੋਰਟ ਕੀਤਾ ਆ ਤੋ ਜਿਹੜੇ ਲੋਕ 50 ਦੇ ਕਰੀਬ ਮਾਈਗ੍ਰੈਂਟ ਉੱਥੇ ਪਹੁੰਚੇ ਹੈਗੇ ਆ, ਉਹਨਾਂ ਨੂੰ ਵਾਈਨਯਾਰਡ ਟ੍ਰਾਂਜ਼ਿਟ ਅਥਾਰਟੀ ਦੀਆਂ ਬੱਸਾਂ ਦੇ ਵਿੱਚ ਪਾ ਕੇ ਬੱਸਾਂ ਦੇ ਵਿੱਚ ਲੈ ਕੇ ਜੁਆਇੰਟ ਵੇਸ ਕੇਪ ਕੋਡ ਇੱਕ ਏਰੀਆ ਹੈਗਾ ਮੈਸਾਚੂਸੇਟ ਮੇਨਲੈਂਡ ਦਾ, ਉੱਥੇ ਸ਼ੈਲਟਰ ਸੈਟਅਪ ਕੀਤੇ ਗਏ ਆ, ਉੱਥੇ ਲਿਜਾਇਆ ਗਿਆ ਹੈਗਾ। ਸੋ 2 ਰਾਤਾਂ ਉਹ ਸੈਨ ਐਂਡਰਿਊ ਐਸਪੀਕੋਲ ਚਰਚ ਜੋ ਹੈਗਾ ਐਪੀਸਕੋਪਲ ਚਰਚ ਆ, ਉੱਥੇ ਰੱਖਿਆ ਜਾਊਗਾ। ਸੋ ਬਹੁਤ ਸਾਰੇ ਜੋ ਚਰਚਿਸ ਆ ਉਹ ਉਹਨਾਂ ਦੀ ਹੈਲਪ ਦੇ ਲਈ ਵੀ ਆਏ ਹੈਗੇ ਆ। ਜੀ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਵੀ ਕੁਝ ਅਹਿਮ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਜੁੜਦੇ ਹਾਂ ਹਰਜੋਤ ਸਿੰਘ ਖਾਲਸਾ ਜੀ ਨੂੰ। ਹਰਜੋਤ ਸਿੰਘ ਖਾਲਸਾ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਯੂਕਰੇਨ ਨੂੰ ਲੈ ਕੇ ਜੇ ਗੱਲਬਾਤ ਕਰਦੇ ਜਾਈਏ, ਕੁਛ ਜੀ ਚਿੱਠੀਆਂ ਲੈਟਰਸ ਰਸ਼ੀਆ ਦੇ ਫੌਜੀਆਂ ਵੱਲੋਂ ਖਾਰਕਿਵ ਜੋ ਟਾਊਨ ਆ, ਜਿੱਥੋਂ ਯੂਕਰੇਨ ਵਾਲਿਆਂ ਨੇ ਰਸ਼ੀਅਨ ਨੂੰ ਭਜਾ ਦਿੱਤੇ ਆ, ਜਿਹੜਾ ਉਹ ਟਾਊਨ ਨੂੰ ਇੱਕ ਵਾਰੀ ਆਪਣੇ ਕਬਜ਼ੇ 'ਚ ਲੈ ਲਿਆ ਸੀ। ਹਾਂਜੀ ਤੇ ਉੱਥੋਂ ਚਿੱਠੀਆਂ ਜੋ ਮਿਲੀਆਂ, ਲੈਟਰ ਮਿਲੇ ਆ ਫੌਜੀਆਂ ਦੇ, ਉਹ ਬੁਰੀ ਤਰ੍ਹਾਂ ਡੈਸਪਰੇਟ ਹੈਗੇ ਆ, ਬਹੁਤ ਔਖੇ ਹੈਗੇ ਆਪਣੀ ਸਰਕਾਰ ਤੇ ਵੀ ਸਾਨੂੰ ਬਿਨਾਂ ਕਿਸੇ ਗੱਲ ਤੇ ਇਹ ਫਸਾ ਦਿੱਤਾ ਗਿਆ ਆ। ਸੋ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਵੀ ਚਪੇੜ ਆ, ਖਾਸ ਕਰਕੇ ਉਹ ਕਾਮਰੇਡ ਜਿਹੜੇ ਇੰਡੀਆ ਦੇ ਜਾਂ ਹੋਰ ਹੱਲਾਸ਼ੇਰੀ ਦਿੰਦੇ ਰਹਿੰਦੇ। ਦੇਖੋ ਜੀ, ਅਮਰੀਕਾ ਵਾਲਿਆਂ ਨੇ ਤਾਂ ਉਂਗਲ ਲਾ ਕੇ ਯੂਕਰੇਨ ਨੂੰ ਫਸਾਤਾ ਆ, ਤੇ ਹੁਣ ਦੇਖੋ ਯੂਕਰੇਨ ਛੋਟਾ ਜਿਹਾ ਮੁਲਕ ਐਡੀ ਸੁਪਰ ਪਾਵਰ ਨੂੰ ਕਿੱਦਾਂ ਭਜਾ ਰਿਹਾ ਹੈ, ਉੱਥੇ ਦੇ ਕਿੱਦਾਂ ਫੌਜੀਆਂ ਨੂੰ ਭਜਾ ਰਿਹਾ ਹੈ। ਰਸ਼ੀਆ ਵਾਲੇ ਹਮੇਸ਼ਾ ਹੀ ਜਦੋਂ ਕੋਈ ਕਾਮਰੇਡ ਹੁੰਦੇ ਆ, ਸਿੱਖਾਂ ਹਾਂਜੀ ਦੀ ਗੱਲਬਾਤ ਹੁੰਦੀ ਆ, ਤੇ ਇੱਕਦਮ ਬਦਨਾਮੀ ਕਰਨੋਂ ਨਹੀਂ ਹਟਦੇ। ਤੇ ਹੁਣ ਯੂਕਰੇਨ ਦੇ ਵਿੱਚੋਂ ਉਹਨਾਂ ਨੂੰ ਮਾਸ ਗ੍ਰੇਵਸ ਮਿਲੀਆਂ। ਇੱਕ ਜਗ੍ਹਾ ਤੋਂ 440 ਦੇ ਕਰੀਬ ਬੋਡੀਜ਼ ਮਿਲੀਆਂ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਰਸ਼ੀਆ ਦੇ ਫੌਜੀਆਂ ਨੇ ਟੌਰਚਰ ਕੀਤਾ, ਜੋ ਯੂਕਰੇਨ ਦੇ ਫੌਜੀ ਸੀ ਜਾਂ ਯੂਕਰੇਨ ਦੇ ਸਿਵਲੀਅਨ ਸੀ, ਤੇ ਉਹਨਾਂ ਨੂੰ ਟੌਰਚਰ ਕਰਕੇ ਗ੍ਰੇਵਸ ਦੇ ਵਿੱਚ ਦੱਬਿਆ ਗਿਆ। ਸੋ ਸਾਰੀਆਂ ਬੋਡੀਜ਼ ਉਹਨਾਂ ਨੇ ਕੱਢੀਆਂ ਹੈਗੀਆਂ, ਕੱਢ ਕੇ ਉਹਨਾਂ ਨੂੰ ਵੈਰੀਫਾਈ ਕਰਦੇ ਹੈਗੇ ਆ। ਜੀ ਮਾਸ ਬਰੀਅਲ ਸਾਈਟ ਯੂਕਰੇਨ ਦੀ ਸਿਟੀ ਆਫ ਇਜ਼ਯੂਮ ਕਰਕੇ ਆ, ਉੱਥੇ ਲੱਭਿਆ, ਜਿੱਥੇ 440 ਅਨਮਾਰਕਡ ਜਿਹੜੀਆਂ ਬੋਡੀਜ਼ ਆ ਉਹ ਰੱਖੀਆਂ ਗਈਆਂ ਸੀਗੀਆਂ। ਤੇ ਇਹ ਹੈ ਵੀ ਕਹਿੰਦੇ ਬੜੀ ਫਰੈਸ਼ ਹੈਗੀਆਂ। ਜੋ ਉਹਨਾਂ ਦੇ ਜਦੋਂ ਪੁੱਲ ਕੀਤਾ ਗਿਆ ਤਾਂ ਪਤਾ ਲੱਗਿਆ ਵੀ ਕਿਸ ਤਰ੍ਹਾਂ ਜਦੋਂ ਉਹ ਭੱਜ ਰਹੇ ਸੀ ਫੌਜੀ ਰਸ਼ੀਆ ਦੇ ਉੱਥੋਂ, ਤੇ ਜੀ ਭੱਜਣ ਤੋਂ ਪਹਿਲਾਂ ਉਹਨਾਂ ਨੇ ਲੋਕ ਜੋ ਮਾਰੇ ਹੋਏ ਸੀ ਉਹਨਾਂ ਨੂੰ ਉੱਥੇ ਦੱਬਿਆ ਹੈਗਾ ਆ। ਯੂਕਰੇਨ ਦੀ ਸਰਕਾਰ ਹੁਣ ਉਹਨਾਂ ਬੋਡੀਜ਼ ਨੂੰ ਐਗਜ਼ਿਊਮ ਕਰ ਰਹੀ ਹੈਗੀ ਆ, ਤੇ ਉਸ ਤੋਂ ਬਾਅਦ ਉਹ ਫੋਰੈਂਸਿਕ ਐਗਜ਼ਾਮੀਨੇਸ਼ਨ ਕਰਨਗੇ। ਇਹ ਦੇਖਿਆ ਜਾਊਗਾ ਵੀ ਸੱਚਮੁੱਚ ਹੀ ਇੰਨਾ ਵੱਡਾ ਜਿਹੜਾ ਕਤਲ ਆ ਇਹ ਕੀਤਾ ਹੈਗਾ। ਇਹਦੇ ਸੰਬੰਧ ਦੇ ਵਿੱਚ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਰਸ਼ੀਆ ਇੱਕ ਮਰਡਰਰ ਕੰਟਰੀ ਹੈਗੀ ਆ, ਤੇ ਇਹ ਸਟੇਟ ਸਪਾਂਸਰ ਟੈਰਰਿਜ਼ਮ ਕਰ ਰਹੀ ਹੈਗੀ ਆ। ਸੋ ਵਿਕਟਮਸ ਨੂੰ ਕੀ ਹੋਇਆ, ਇਹ ਹਜੇ ਤੱਕ ਕੋਈ ਕਲੀਅਰ ਹੈ ਨਹੀਂ। ਚੀਫ ਪੁਲਿਸ ਇਨਵੈਸਟੀਗੇਟਰ ਜੋ ਖਾਰਕਿਵ ਦੇ ਰੀਜਨ ਦੇ ਹੈਗੇ ਆ, ਸਰਹੀ ਬੋਲਵਿਨੋਵ, ਉਹਨਾਂ ਨੇ ਰਿਪੋਰਟਰਸ ਨੂੰ ਇਹ ਦੱਸਿਆ ਵੀ ਹੋ ਸਕਦਾ ਕੁਛ ਲੋਕ ਸ਼ੈਲਿੰਗ ਦੇ ਨਾਲ, 에ਅਰ ਸਟ੍ਰਾਈਕ ਨਾਲ ਵੀ ਮਾਰੇ ਗਏ ਹੋਣ, ਪਰ ਕੁਛ ਬੋਡੀਜ਼ ਤੋਂ ਇਹ ਪਤਾ ਲੱਗਿਆ ਆ ਵੀ ਉਹਨਾਂ ਦੀਆਂ ਬਾਹਾਂ ਬੰਨ੍ਹ ਕੇ ਉਹਨਾਂ ਨੂੰ ਉੱਥੇ ਮਾਰਿਆ ਗਿਆ, ਕੁੱਟਿਆ ਗਿਆ, ਤੇ ਉਹ ਤੋਂ ਬਾਅਦ ਦੱਬ ਦਿੱਤਾ ਗਿਆ। ਸੋ ਇਹ ਵਾਰ ਕ੍ਰਾਈਮ ਜਿਹੜਾ ਆ ਉਹ ਕਿਸ ਤਰ੍ਹਾਂ ਲਾਗੂ ਹੋ ਸਕਦਾ ਰਸ਼ੀਆ ਤੇ, ਸੋ ਇਹ ਪੂਰਾ ਹੁਣ ਡਾਟਾ ਇਕੱਠਾ ਕਰਨਗੇ। ਇਸੇ ਤਰ੍ਹਾਂ ਇਜ਼ਮ, ਜਿਹਦੀ ਪਾਪੂਲੇਸ਼ਨ 45,000 ਦੇ ਕਰੀਬ ਹੈਗੀ ਆ, ਉੱਥੇ ਉਸ ਟਾਊਨ ਨੂੰ ਵੀ ਯੂਕਰੇਨ ਦੀਆਂ ਫੌਜਾਂ ਨੇ ਵਾਪਸ ਆਪਣੇ ਕੋਲ ਲੈ ਲਿਆ ਹੈਗਾ ਆ। ਰਸ਼ੀਅਨ ਫੌਜੀ ਉੱਥੋਂ ਵੀ ਭੱਜ ਗਏ ਹੈਗੇ। 5 ਮਹੀਨੇ ਪਹਿਲਾਂ ਇਸ ਟਾਊਨ ਨੂੰ ਵੀ ਰਸ਼ੀਅਨ ਫੌਜਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਸੀ, ਤੇ ਹੁਣੇ ਕੱਲ ਜੋ ਜ਼ੈਲੈਂਸਕੀ ਹੈਗੇ ਆ ਉੱਥੇ ਦੇ ਯੂਕਰੇਨ ਦੇ, ਉਹ ਇਸ ਟਾਊਨ ਜੋ ਏਜ਼ੀਅਮ ਆ ਉੱਥੇ ਉਹ ਵਿਜ਼ਿਟ ਕੀਤਾ। ਉਹਨਾਂ ਨੇ ਆਪਣਾ ਯੂਕਰੇਨ ਦਾ ਫਲੈਗ ਆ ਉਹ ਵੀ ਉੱਥੇ ਚਲਾਇਆ ਹੈਗਾ। ਸੋ ਰਸ਼ੀਅਨ ਇਸ ਵੇਲੇ ਜੇ ਆਪਾਂ ਓਵਰਆਲ ਸਿਚੁਏਸ਼ਨ ਦੇਖਦੇ ਜਾਈਏ, ਰਸ਼ੀਅਨ ਫੌਜਾਂ ਉੱਥੋਂ ਭੱਜਣੀਆਂ ਸ਼ੁਰੂ ਹੋਈਆਂ ਹੋਈਆਂ ਹੈਗੀਆਂ। ਸੋ ਸਿਚੁਏਸ਼ਨ ਟੋਟਲੀ ਚੇਂਜ ਹੋ ਗਈ ਆ। ਜੋ ਇੱਕ ਟਾਈਮ ਤੇ ਕਹਿ ਰਹੇ ਸੀ ਲੈ ਵੀ ਅਸੀਂ ਤਾਂ ਪੂਰੇ ਦਾ ਪੂਰਾ ਜੀ ਯੂਕਰੇਨ ਹੀ ਦੱਬ ਦੇਣਾ ਹੈਗਾ, ਤੇ ਹੁਣ ਰਸ਼ੀਅਨ ਫੌਜਾਂ ਉੱਥੋਂ ਭੱਜ ਰਹੀਆਂ। ਜੀ ਅਗਲੀ ਖਬਰ ਦੇ ਵੱਲ ਵਧਦੇ ਚਲੇ ਗਏ ਤੇ ਗੱਲ ਕਰੀਏ ਸੰਯੁਕਤ ਰਾਸ਼ਟਰ ਦੇ ਵਿਸ਼ਵ ਖੁਰਾਕ ਪ੍ਰੋਗਰਾਮ ਦੀ। ਇਹਦੇ ਕਾਰਜਕਾਰੀ ਨਿਰਦੇਸ਼ਕ ਨੇ ਡੇਵਿਡ ਬੈਸਲੀ, ਤੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਦੇ ਵਿੱਚ 35 ਕਰੋੜ ਦੇ ਕਰੀਬ ਲੋਕ ਭੁੱਖਮਰੀ ਦਾ ਵੱਲ ਵੱਧ ਰਹੇ ਨੇ, ਤੇ ਇਸ ਵੇਲੇ ਵਿਸ਼ਵ ਦੇ ਲਈ ਇੱਕ ਤਰੀਕੇ ਨਾਲ ਐਮਰਜੈਂਸੀ ਦੇ ਹਾਲਾਤ ਨੇ। ਉਹਨਾਂ ਨੇ ਕਿਹਾ ਹੈ ਕਿ ਯੂਕਰੇਨ ਜੰਗ ਖਤਮ ਹੋਣ ਤੱਕ 7 ਕਰੋੜ ਤੋਂ ਵੱਧ ਹੋਰ ਲੋਕ ਭੁੱਖਮਰੀ ਦੇ ਘੇਰੇ ਦੇ ਵਿੱਚ ਆ ਜਾਣਗੇ। ਬੇਸਲੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਇਹ ਵੀ ਦੱਸਿਆ ਕਿ 82 ਦੇਸ਼ ਹੈ ਜਿਨ੍ਹਾਂ ਦੇ ਵਿੱਚ ਏਜੰਸੀ ਸਰਗਰਮ ਹੈ
ਇੱਥੇ 35 ਕਰੋੜ ਦੇ ਕਰੀਬ ਲੋਕ ਜਿਹੜੇ ਆ ਗੰਭੀਰ ਖੁਰਾਕ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਨੇ ਤੇ ਇਹ ਗਿਣਤੀ ਜਿਹੜੀ ਹੈ 2020 ਦੇ ਵਿੱਚ ਕਰੋਨਾ ਵਿਸ਼ਵ ਮਹਾਮਾਰੀ ਦੇ ਆਉਣ ਤੋਂ ਪਹਿਲਾਂ ਦੇ ਮੁਕਾਬਲੇ 2.5 ਗੁਣਾ ਜਿਹੜੀ ਆ ਉਹ ਵੱਧ ਦੱਸੀ ਗਈ ਹੈ। ਸੋ ਇਸ ਤਰੀਕੇ ਨਾਲ ਜੇ ਹਰਜੋਤ ਸਿੰਘ ਜੀ ਆਪਾਂ ਗੱਲ ਕਰੀਏ ਤੇ ਇਹਦੇ ਫਿਰ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਆ, ਆਪਣੇ ਜ਼ਿਮੀਂਦਾਰ ਭਰਾ, ਮਜ਼ਦੂਰ ਭਰਾ, ਉਹ ਤਾਂ ਬਹੁਤ ਦੂਰਦਰਸ਼ੀ ਨਿਕਲੇ। ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ ਭੋਜਨ ਦਾ ਸੰਕਟ ਆਉਣਾ ਹੈ ਤੇ ਕਾਰਪੋਰੇਟਸ ਨੇ ਜਿਹੜੇ ਉਹ ਸਾਡੇ ਖੇਤ ਰੋਕ ਲੈਣਗੇ, ਸਾਡੀਆਂ ਜ਼ਮੀਨਾਂ ਰੋਕ ਲੈਣਗੇ ਤੇ ਬਿੱਲ ਜਿਹੜੇ ਸਾਨੂੰ ਵਾਪਸ ਕਰਾਉਣੇ ਪੈਣਗੇ। ਸੋ ਉਹਨਾਂ ਨੇ 1.5 ਸਾਲ ਜੱਦੋਜਹਿਦ ਕੀਤੀ, ਜਿਹਦੇ ਵਿੱਚ ਸਿਆਲਾਂ ਦੇ ਵਿੱਚ ਵੀ ਉਹ ਬੈਠੇ ਰਹੇ ਸੜਕਾਂ ਦੇ ਉੱਤੇ ਤੇ ਗਰਮੀਆਂ ਦੇ ਵਿੱਚ ਵੀ 46-47 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਬੈਠੇ ਰਹੇ। ਤੇ ਜਦੋਂ ਸਿਆਲ ਦੇ ਵਿੱਚ ਜਦੋਂ ਹੱਡ ਚੀਰਵੀਂ ਹਵਾ ਜਿਹੜੀ ਹੈ ਵਗਦੀ ਹੁੰਦੀ ਹੈ, ਉਦੋਂ ਹੀ ਬੈਠੇ ਰਹੇ ਤੇ ਅਖੀਰ ਨੂੰ ਬਿੱਲਾਂ ਨੂੰ ਵਾਪਸ ਕਰਾ ਕੇ ਮੁੜੇ। ਪਰ ਨਾਲ ਹੀ ਹੁਣ ਖਬਰਾਂ ਇਹ ਵੀ ਆ ਰਹੀਆਂ ਕਿ ਉੱਥੋਂ ਦੀ ਸਰਕਾਰ ਦੀ ਮਿਹਰਬਾਨੀਆਂ ਸਦਕਾ ਗੌਤਮ ਅਡਾਨੀ ਹੈ ਜਿਹੜਾ, ਉਹ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਬੰਦਾ ਬਣ ਗਿਆ। ਜੀ, ਬਿਲਕੁਲ। ਸੋ ਗੌਤਮ ਅਡਾਨੀ ਦੀ ਗੱਲ ਕਰਦੇ ਜਾਈਏ, ਤੁਸੀਂ ਦੇਖ ਲਓ ਵੀ ਜੀ, ਇੰਡੀਆ ਦੇ ਲੋਕਾਂ ਦੀ ਹਾਲਤ ਕੀ ਆ। ਇੱਧਰ ਇਹ ਹਾਂਜੀ ਦੇਖ ਲਓ ਬਿਲਕੁਲ। ਵੀ ਜਿਹੜੇ ਸਾਡੇ ਮੁਲਕ ਦੇ ਜਿਹੜੇ ਬਿਲੀਨੀਅਰਸ ਆ, ਅਮੀਰ ਆ, ਚਾਹੇ ਉਹ ਵਾਰਨ ਬਫੇ ਹੋਵੇ, ਉਹ ਕਹਿੰਦਾ ਮੈਂ 99.9% ਜੋ ਮੇਰੀ ਐਸੈਟਸ ਆ, ਸਾਰੀ ਜੋ ਕੁਛ ਆ, ਉਹ ਆਪਾਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਦੇਣਾ ਹੈ। ਇਸੇ ਤਰ੍ਹਾਂ ਬਿਲ ਗੇਟਸ ਬਿਲੀਅਨਸ ਆਫ ਡਾਲਰ, ਹੋਰ ਤੁਸੀਂ ਲਾ ਲਓ ਸਟੀਵ ਜੋਬਸ ਨੇ ਵੀ। ਤੇ ਇੰਡੀਆ ਦੇ ਜਿਹੜੇ ਹੁਣ ਬਿਲੀਨੀਅਰ ਆ, ਉਹ ਤੁਸੀਂ ਦੇਖ ਲਓ ਵੀ ਕਿੱਦਾਂ ਜੋਕਾਂ ਆ, ਖੂਨ ਚੂਸ ਰਹੇ ਆ। 750 ਜਿਹੜੇ ਸਿੱਖ ਸਾਡੇ ਸ਼ਹੀਦ ਆ, ਜਿਹੜੇ ਆਪਣੇ ਫਾਰਮਰ ਸੀ, ਉਹ ਇਹਨਾਂ ਨੇ ਸ਼ਹੀਦ ਕੀਤੇ ਤੇ ਕਿਸੇ ਨੇ ਜਿੱਦਾਂ ਚੀਂ ਤੱਕ ਨਹੀਂ ਕੀਤੀ ਹੈਗੀ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਲੈ ਕੇ ਆ, ਸਪੈਸ਼ਲ ਮਾਸਟਰ ਰੇਮੰਡ ਡੇਅਰੀ ਕਰਕੇ ਉਹਨਾਂ ਨੂੰ ਲਾਇਆ ਗਿਆ ਆ। ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਘਰ ਸੀ ਮਾਰੋਲਾਗਾ, ਉੱਥੋਂ ਜੋ ਡਾਕੂਮੈਂਟਸ ਇਕੱਠੇ ਕੀਤੇ FBI ਨੇ, 11,000 ਦੇ ਕਰੀਬ ਡਾਕੂਮੈਂਟ ਇਕੱਠੇ ਕੀਤੇ ਸੀ ਅਗਸਤ 8 ਨੂੰ। ਉਹਨਾਂ ਚੋਂ ਇਹ ਕਹਿ ਰਹੇ ਆ, ਜੋ ਰਿਪੋਰਟਸ ਆ ਰਹੀਆਂ, ਵੀ 100 ਦੇ ਕਰੀਬ ਕਲਾਸੀਫਾਈਡ ਸੀਗੇ। ਸੋ ਹੁਣ ਇਹ ਜੋ ਸਪੈਸ਼ਲ ਮਾਸਟਰ ਜੱਜ ਲਾਇਆ ਗਿਆ ਹੈ, ਬਹੁਤ ਹੀ ਪੁਰਾਣਾ ਜੱਜ ਆ, ਬੜਾ ਪ੍ਰੋਮੀਨੈਂਟ ਜੱਜ ਹੈਗੇ, ਰੇਮੰਡ ਡੇਅਰੀ, 78 ਸਾਲਾਂ ਦੇ ਆ। ਇਹਨਾਂ ਨੂੰ ਐਜ਼ ਏ ਸਪੈਸ਼ਲ ਮਾਸਟਰ ਉਹ ਕੰਮ ਕਰਨਗੇ ਤੇ ਪੂਰੀ ਉਹ ਇਨਵੈਸਟੀਗੇਸ਼ਨ ਕਰਨਗੇ ਵੀ ਸੱਚਮੁੱਚ ਹੀ ਉਹ ਜੋ ਡਾਕੂਮੈਂਟ ਆ ਉਹ ਕਲਾਸੀਫਾਈਡ ਆ, ਜਾਂ ਉਹ ਡਾਕੂਮੈਂਟ ਕਲਾਸੀਫਾਈਡ ਨਹੀਂ ਹੈਗੇ। ਜੇ ਉਹ ਕਲਾਸੀਫਾਈਡ ਆ ਤੇ ਉਹ ਕਿੰਨਾ ਕੁ ਨੁਕਸਾਨ ਜੋ US ਦਾ ਹੋ ਸਕਦਾ ਆ, ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਆਪਣੇ ਘਰ ਦੇ ਵਿੱਚ ਲੈ ਗਏ, ਜਾਂ ਉਹਨਾਂ ਨੇ ਉਸ ਡਾਕੂਮੈਂਟ ਨੂੰ ਕਿਸ ਤਰ੍ਹਾਂ ਵਰਤਿਆ ਹੈਗਾ। ਸੋ ਇਹ ਸਾਰੀ ਰਿਪੋਰਟ ਉਹਨਾਂ ਨੂੰ ਨਵੰਬਰ ਮਹੀਨੇ ਤੱਕ ਪੇਸ਼ ਕਰਨੀ ਪਊਗੀ। ਸੋ ਸਪੈਸ਼ਲ ਮਾਸਟਰ ਲਾਏ ਗਏ ਹੈਗੇ ਆ। ਜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਰੈਕਰਡਸ ਦੀ ਪ੍ਰੂਫ ਦੀ ਟਾਈਮਲਾਈਨ ਦੱਸਦੀ ਜਾਈਏ, ਜਨਵਰੀ ਦੇ ਵਿੱਚ ਨੈਸ਼ਨਲ ਆਰਕਾਈਵ ਨੇ 15 ਬਾਕਸਸ ਵਾਈਟ ਹਾਊਸ ਦੇ ਰੈਕਰਡਸ ਮਾਰੇ ਲਾਗੋ ਜੋ ਉਹਨਾਂ ਦਾ ਘਰ ਹੈਗਾ ਫਲੋਰੀਡਾ ਦੇ ਵਿੱਚ, ਉੱਥੋਂ ਲੱਭੇ ਸੀ। ਫਰਵਰੀ ਦੇ ਵਿੱਚ ਰਿਪੋਰਟਸ ਆਈਆਂ ਪਈ ਇਹ ਇਨਵੈਸਟੀਗੇਟ ਕਰ ਰਹੀ ਹੈਗੀ ਡਿਪਾਰਟਮੈਂਟ ਆਫ ਜਸਟਿਸ। ਤੇ ਅਪ੍ਰੈਲ ਦੇ ਵਿੱਚ ਰਿਪੋਰਟਸ ਆਈਆਂ ਵੀ FBI ਨੇ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ। 3 ਜੂਨ ਨੂੰ ਰਿਪੋਰਟ ਆਈ ਵੀ ਸੀਨੀਅਰ ਡਿਪਾਰਟਮੈਂਟ ਆਫ ਜਸਟਿਸ ਦੇ ਆਫੀਸ਼ੀਅਲ ਤੇ 3 FBI ਦੇ ਏਜੰਟਸ ਮਾਰੇ ਲਾਗੋ ਦੇ ਉੱਥੇ ਏਰੀਏ ਉਹਨਾਂ ਦੇ ਉਸ ਪ੍ਰਾਪਰਟੀ ਤੇ ਗਏ ਤੇ ਉੱਥੋਂ ਉਹ ਡਾਕੂਮੈਂਟ ਬਾਕਸਸ ਦੇ ਵਿੱਚ ਲੈ ਆਏ। ਜੂਨ 8 ਨੂੰ ਫੈਡਰਲ ਇਨਵੈਸਟੀਗੇਸ਼ਨ ਨੇ ਲਿਖਿਆ ਪ੍ਰੈਜ਼ੀਡੈਂਟ ਟਰੰਪ ਦੇ ਇੱਕ ਏਡ ਨੂੰ ਵੀ ਲੋਕ ਸਕੁਅਰ ਸੀ, ਨਹੀਂ ਸੀਗੇ, ਕਿਸ ਤਰ੍ਹਾਂ ਡਾਕੂਮੈਂਟ ਨੂੰ ਰੱਖਿਆ ਗਿਆ ਸੀ। 22 ਜੂਨ ਨੂੰ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ, ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਤੋਂ ਸੰਮਨ ਜਿਹੜੇ ਆ ਉਹ ਰਿਸੀਵ ਕੀਤੇ ਹੈਗੇ ਆ ਤੇ CCTV ਦੀ ਫੁਟੇਜ ਵੀ ਰਿਸੀਵ ਕੀਤੀ ਆ। ਅਗਸਤ 8 ਨੂੰ ਦਰਜਨਾਂ ਦੇ ਹਿਸਾਬ ਦੇ ਨਾਲ ਏਜੰਟਸ ਫਿਰ ਮਾਰੇ ਲਾਗੋ ਦੇ ਉੱਤੇ ਗਏ ਤੇ ਉਹਨਾਂ ਨੇ 33 ਦੇ ਕਰੀਬ ਬਾਕਸਸ ਸੀਜ਼ ਕਰ ਲਏ ਹੈਗੇ। ਇਸ ਤੋਂ ਬਾਅਦ 12 ਅਗਸਤ ਨੂੰ ਵਾਰੰਟ ਰਿਲੀਜ਼ ਹੋਏ ਹੈਗੇ ਆ। 25 ਅਗਸਤ ਨੂੰ ਜੱਜ ਨੇ ਆਰਡਰ ਕੀਤਾ ਜਸਟਿਸ ਡਿਪਾਰਟਮੈਂਟ ਨੂੰ ਵੀ ਇਹ ਕੋਰਟ ਪੇਪਰ ਸਾਰਾ ਕੁਝ ਰਿਲੀਜ਼ ਕੀਤਾ ਜਾਵੇ। 5 ਸਤੰਬਰ ਨੂੰ ਜੱਜ ਨੇ ਗ੍ਰਾਂਟ ਕੀਤਾ ਹੈ ਵੀ ਮਿਸਟਰ ਟਰੰਪ ਨੇ ਸਪੈਸ਼ਲ ਮਾਸਟਰ ਦੀ ਰਿਕੁਐਸਟ ਕੀਤੀ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ, ਤੇ ਅੱਜ ਰਿਪੋਰਟ ਆ ਰਹੀ ਆ ਵੀ ਸਪੈਸ਼ਲ ਮਾਸਟਰ ਲਾ ਦਿੱਤੇ ਗਏ ਹੈਗੇ। ਜੀ। ਅਗਲੀ ਖਬਰ ਇੱਕ ਵੈਬਸਾਈਟ ਨੇ ਪ੍ਰਕਾਸ਼ਿਤ ਕੀਤੀ ਹੈ, ਜਿਹਦੇ ਵਿੱਚ ਅਮਰੀਕਾ ਦੇ ਵਿੱਚ ਹੁਣ ਸ਼ਰਾਬ ਪੀਣ ਤੇ ਚਿੰਤਾ ਜਿਹੜੀ ਆ ਉਹ ਜ਼ਾਹਰ ਕੀਤੀ ਗਈ ਹੈ। ਤੇ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਵਿੱਚ ਸ਼ਰਾਬ ਪੀਣ ਵਾਲਿਆਂ ਦੇ ਨਾਲ ਸ਼ਰਾਬ ਪੀਣ ਕਰਕੇ ਜਿਹੜੀਆਂ ਮੌਤਾਂ ਹੁੰਦੀਆਂ,
ਉਹਦੀ ਗਿਣਤੀ ਜਿਹੜੀ ਹੈ ਉਹ 25% ਵੱਧ ਗਈ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਜਿਹੜੀ ਹੈ ਸ਼ਰਾਬ ਤੇ ਟੈਕਸ ਵਧਾਵੇ, ਤੇ ਫਿਰ ਜਿਹੜੀ ਹੈ ਉਹ ਇਹਨਾਂ ਨੂੰ ਟੈਕਸ ਹੀ ਵਧੂਗਾ, ਤੇ ਹੋ ਸਕਦਾ ਕਈ ਲੋਕ ਜਿਹੜੇ ਆ ਉਹ ਘਟ ਵੀ ਜਾਣ। ਹੁਣ ਸਾਲ 2020 ਦੀ ਜੇ ਗੱਲ ਕਰੀਏ ਤਾਂ 25% ਦੀ ਮੌਤਾਂ ਹੋਈਆਂ ਨੇ। 19 ਦੇ ਅਖੀਰ ਦੇ ਵਿੱਚ, 2019 ਦੇ ਅਖੀਰ ਦੇ ਵਿੱਚ ਸ਼ਰਾਬ ਕਰਕੇ 78,927 ਲੋਕਾਂ ਦੀ ਮੌਤ ਹੋਈ ਸੀ। 2020 ਦੇ ਵਿੱਚ ਇਹ ਆંકੜਾ ਜਿਹੜਾ ਉਹ 99,000 ਤੇ ਉਸ ਤੋਂ ਬਾਅਦ 517 ਤੱਕ ਜਿਹੜਾ ਉਹ ਪਹੁੰਚ ਗਿਆ, ਯਾਨੀ ਕਿ ਤਕਰੀਬਨ 1 ਲੱਖ ਤੱਕ। ਤੇ ਜ਼ਿਆਦਾਤਰ ਮੌਤਾਂ ਜਿਹੜੀਆਂ ਹੋਈਆਂ ਉਹ ਜ਼ਿਆਦਾ ਸ਼ਰਾਬ ਪੀਣ ਕਰਕੇ ਹੋਈਆਂ। ਤੇ ਹੁਣ ਇਹਨੂੰ ਰੋਕਣ ਦੇ ਲਈ ਨੀਤੀ ਬਣਾਉਣ ਤੇ ਸ਼ਰਾਬ ਉੱਤੇ ਟੈਕਸ ਵਧਾਉਣ ਦੀ ਜਿਹੜੀ ਮੰਗ ਆ ਉਹ ਲੋਕ ਕਰ ਰਹੇ ਨੇ। ਤੇ ਹਾਲਾਂਕਿ ਸ਼ਰਾਬਖੋਰੀ ਦਾ ਦੂਜਾ ਪੱਖ ਇਹ ਵੀ ਹੈ ਕਿ ਅਮਰੀਕਾ ਨੂੰ ਇਹਦੇ ਤੋਂ ਫਾਇਦਾ ਵੀ ਹੋਇਆ। ਤੇ ਸਾਲ 2021 ਦੇ ਮੁਕਾਬਲੇ ਜਿਹੜਾ ਟ੍ਰੈਜ਼ਰੀ ਡਿਪਾਰਟਮੈਂਟ ਹੈ, 2020 ਦੇ ਤੁਲਨਾ ਜੇ ਕਰੀਏ ਤਾਂ 21 ਦੇ ਨਾਲ, ਤਾਂ 8% ਜ਼ਿਆਦਾ ਇਹਨਾਂ ਨੂੰ ਜਿਹੜਾ ਟੈਕਸ ਆ ਉਹ ਮਿਲਿਆ ਹੈ। ਤੇ ਪਰ ਇੱਕ ਤੱਥ ਇਹ ਵੀ ਹੈ ਕਿ ਜਿੱਥੇ ਸ਼ਰਾਬ ਦੇ ਉੱਤੇ ਟੈਕਸ ਘੱਟ ਆ, ਉੱਥੇ ਮੌਤਾਂ ਜ਼ਿਆਦਾ ਹੈ। ਓਰੇਗਨ ਸਟੇਟ ਦੀ ਮਿਸਾਲ ਦਿੱਤੀ ਗਈ ਆ, ਜਿੱਥੇ 2021 ਦੇ ਵਿੱਚ 2,153 ਲੋਕਾਂ ਦੀ ਸ਼ਰਾਬ ਪੀਣ ਕਰਕੇ ਮੌਤ ਹੋਈ। ਤੇ ਉੱਥੇ ਜਿਹੜਾ ਸ਼ਰਾਬ ਤੇ ਲੱਗਣ ਵਾਲਾ ਟੈਕਸ ਆ ਸਭ ਤੋਂ ਘੱਟ ਆ, 3% ਹੈ। ਤੇ ਮੌਤਾਂ ਦੀ ਇੱਕ ਵਜ੍ਹਾ ਇਹ ਵੀ ਦੱਸੀ ਗਈ ਹੈ ਕਿ ਓਰੇਗਨ ਦੇ ਵਿੱਚ ਕਾਕਟੇਲ ਨੂੰ ਘਰ ਤੋਂ ਮੰਗਵਾਉਣ ਜਾਂ ਹੋਰ ਵੀ ਬਾਹਰ ਲਿਜਾਣ ਤੇ ਵੀ ਪਾਬੰਦੀ ਜਿਹੜੀ ਹੈ ਹਟਾ ਦਿੱਤੀ ਗਈ ਹੈ। ਟੈਕਸ ਵਧਾਉਣ ਕਰਕੇ ਸ਼ਰਾਬ ਪੀਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਘਟੀ ਹੈ। ਇਹ ਕਹਿੰਦੇ ਨੇ ਅਲਕੋਹਲ ਐਂਡ ਡਰੱਗ ਪਾਲਿਸੀ ਕਮਿਸ਼ਨ ਦੇ ਨਿਰਦੇਸ਼ਕ ਨੇ ਰਿਚਰਡਸਨ। ਉਹ ਕਹਿੰਦੇ ਨੇ ਕਿ ਸ਼ਰਾਬ ਦੇ ਨਾਲ ਜਿਹੜੀਆਂ ਮੌਤਾਂ ਨੂੰ ਅਣਦੇਖਿਆ ਨਹੀਂ ਕਰ ਸਕਦੇ, ਤੇ ਇਸ ਕਰਕੇ ਇਹ ਸਾਨੂੰ ਕਈ ਹੋਰ ਚੀਜ਼ਾਂ ਵਿੱਚ ਸੁਧਾਰ ਕਰਨ ਦੀ ਲੋੜ ਆ। ਸਾਨੂੰ ਨਵੀਆਂ ਨੀਤੀਆਂ ਦੇ ਵਿੱਚ ਜਿਹੜਾ ਉਹ ਇਹ ਵਿਚਾਰਨਾ ਪਊਗਾ ਕਿ ਸ਼ਰਾਬ ਦੇ ਨਾਲ ਹੁਣ ਇਸ ਜਿਹਦੇ ਵਿੱਚ ਅਮਰੀਕੀ ਮਰ ਰਹੇ ਨੇ, ਅਮਰੀਕਾ ਦੇ ਵਿੱਚ ਲੋਕ ਮਰ ਰਹੇ ਨੇ, ਤਾਂ ਉਹਦੇ ਵਿੱਚ ਸਾਨੂੰ ਤੈਅ ਕਰਨਾ ਹੋਊਗਾ ਕਿ ਅਸੀਂ ਇਹਦੇ ਵਿੱਚ ਕਿਵੇਂ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਬਚਾ ਸਕਦੇ ਹਾਂ। ਜੀ ਜੀ, ਤੇ ਅਨਫੋਰਚੂਨੇਟਲੀ ਸ਼ਰਾਬ ਦੀ ਗੱਲ ਕਰਦੇ ਜਾਈਏ, ਜੀ ਆਪਣੀ ਪੰਜਾਬੀ ਕਮਿਊਨਿਟੀ 'ਚ ਵੀ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਹਾਂਜੀ ਕੱਲ੍ਹ ਰਾਜਕਰਨਵੀਰ ਸਿੰਘ ਉਹਨਾਂ ਨੇ ਇੱਕ ਆਪਣੇ ਬਜ਼ੁਰਗ ਉਹਨਾਂ ਦੀ ਇੰਟਰਵਿਊ ਕੀਤੀ ਸੀ, ਕਿਸ ਤਰ੍ਹਾਂ ਉਹਨਾਂ ਨੇ 20 ਸਾਲ ਸਿਗਰਟਾਂ ਵੀ ਪੀਤੀਆਂ, ਜੀ ਸ਼ਰਾਬ ਵੀ ਪੀਤੀ, ਤੇ ਪੂਰੇ ਡਾਕਟਰਾਂ ਨੇ ਜਵਾਬ ਦਿੱਤਾ ਹੋਇਆ ਸੀ। ਮੁੜ ਕੇ ਉਹਨਾਂ ਨੇ ਛੱਡ ਦਿੱਤੀ। ਤੇ ਉਹਨਾਂ ਦੀ ਬਹੁਤ ਹੀ ਵਧੀਆ ਇੰਟਰਵਿਊ ਆ, ਜਿਨ੍ਹਾਂ ਨੇ ਕੱਲ੍ਹ ਨਹੀਂ ਸੁਣੀ, ਜ਼ਰੂਰ ਤੁਸੀਂ ਸੁਣਿਓ। ਜੀ ਪੰਜਾਬੀ ਰੇਡੀਓ USA ਦੀ ਫੇਸਬੁੱਕ ਜਾਂ YouTube ਤੇ ਜਾ ਕੇ, ਉਹਦਾ ਹੈਡਿੰਗ ਹੈਗਾ ਅਮਰੀਕਾ 'ਚ 20 ਸਾਲ ਸ਼ਰਾਬ ਵਿੱਚ ਦਿੱਤੇ ਗਾਲ, ਤੇ 2 ਦਹਾਕਿਆਂ ਬਾਅਦ ਕਿਵੇਂ ਸ਼ਰਾਬ ਛੱਡੀ, ਤੇ ਅੱਜ ਕੱਲ੍ਹ ਉਹ ਸੇਵਾ ਕਾਫ਼ੀ ਕਰ ਰਹੇ ਹੈਗੇ ਆ। ਕਿਸ ਤਰ੍ਹਾਂ ਲੋਕਾਂ ਨੂੰ ਜਿਹੜੀ ਸ਼ਰਾਬ ਛਡਾਉਣੀ ਹੈਗੀ ਆ, ਤੇ ਪੂਰੀ ਉਹ ਕਲਾਸਿਸ ਦਿੰਦੇ ਆ, ਕੋਈ ਚਾਰਜ ਨਹੀਂ ਕਰਦੇ, ਸੇਵਾ ਹੀ ਕਰਦੇ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਹੈਗੇ ਆ। ਜੇ ਕਿਸੇ ਨੂੰ ਵੀ ਵੀਰ ਭੈਣ ਨੂੰ ਜ਼ਰੂਰਤ ਹੋਈ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ ਕਾਲ ਕਰ ਲਿਓ। ਟੈਲੀਫੋਨ ਨੰਬਰ ਸਟੂਡੀਓ ਦਾ 408-272-5200 ਆ। ਕਿਸੇ ਵੀ ਪਰਿਵਾਰ ਦਾ ਭਲਾ ਹੋ ਜਾਊਗਾ ਤਾਂ ਬਹੁਤ ਵਧੀਆ ਗੱਲ ਹੋਊਗੀ। ਜ਼ਰੂਰ ਕਾਲ ਕਰਿਓ, ਤੇ ਉਹ ਇੰਟਰਵਿਊ ਵੀ ਜ਼ਰੂਰ ਤੁਸੀਂ ਦੇਖਿਓ, ਤੇ ਹੋਰ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਫਾਰਵਰਡ ਕਰਿਓ। ਹੁਣ ਕੁਛ ਕੁ ਖਬਰਾਂ ਆਪਾਂ ਜੀ ਇਕੋਨਮੀ ਦੇ ਨਾਲ ਜੇ ਕਰਦੇ ਜਾਈਏ, ਪ੍ਰਵੀਨ ਜੀ, ਥੋੜਾ ਸਮਾਂ ਜੀ ਸਾਡੇ ਕੋਲ ਰਹਿੰਦਾ ਹੈ। ਜੀ ਫੈਡੈਕਸ ਦੇ ਬੌਸ ਨੇ, ਫੈਡੈਕਸ ਦੇ CEO ਨੇ ਕਿਹਾ ਵੀ ਦੁਨੀਆ ਦੇ ਵਿੱਚ ਰਿਸੈਸ਼ਨ ਆ ਰਿਹਾ ਆ। ਵਾਰਨਿੰਗ ਉਹਨੇ ਪੂਰੀ ਦੇ ਦਿੱਤੀ ਆ। ਹਾਂਜੀ ਤੇ ਨਾਲ ਹੀ ਉਹਨਾਂ ਨੇ ਆਊਟਲਾਈਨਸ ਕੀਤੀਆਂ ਵੀ ਉਹ ਅਸੀਂ ਆਪਣੇ ਬਹੁਤ ਸਾਰੇ ਸਟੋਰ ਬੰਦ ਕਰਨ ਜਾ ਰਹੇ ਹਾਂ। ਫੈਡੈਕਸ ਦੇ ਹਾਇਰਿੰਗ ਫ੍ਰੀਜ਼ ਕਰਨ ਜਾ ਰਹੇ ਹਾਂ। ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਦੇ ਘੰਟੇ ਘੱਟ ਕਰਨ ਜਾ ਰਹੇ ਆ। ਤੇ ਜੋ ਉਹਨਾਂ ਦੇ ਪਲੇਨਸ ਹੈਗੇ ਆ, ਜਹਾਜ਼ ਹੈਗੇ ਆ, ਉਹਨਾਂ ਨੂੰ ਵੀ ਖੜੇ ਕਰਨ ਜਾ ਰਿਹਾ, ਕਿਉਂਕਿ ਫੈਡੈਕਸ ਜਹਾਜ਼ਾਂ ਦੇ ਰਾਹੀਂ ਵੀ ਬਹੁਤ ਹਾਂਜੀ ਜ਼ਿਆਦਾ ਸਮਾਨ ਆ ਉਹ ਡਿਲੀਵਰ ਕਰਦਾ ਆ, ਤਾਂ ਕਿ ਕੋਸਟ ਨੂੰ ਘੱਟ ਕੀਤਾ ਜਾ ਸਕੇ। ਸੋ ਹੁਣ ਤੁਸੀਂ ਦੇਖ ਲਓ, ਅਸੀਂ ਬਹੁਤ ਚਿਰ ਤੋਂ ਜਿਹੜਾ ਰੇਡੀਓ ਤੁਹਾਡਾ ਆਪਣਾ ਹੀ ਆ, ਸਾਨੂੰ ਇਹ ਹੁੰਦਾ ਵੀ ਆਪਣਾ ਕੋਈ ਵੀ ਭੈਣ ਭਰਾ ਆ, ਜੀ ਉਹਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ, ਕਿਤੇ ਫਾਇਦਾ ਹੁੰਦਾ ਹੋਵੇ, ਜ਼ਰੂਰ ਦੱਸੀਏ। ਬਹੁਤ ਚਿਰਾਂ ਤੋਂ ਦੱਸ ਰਹੇ ਆ ਵੀ ਬੜੇ ਧਿਆਨ ਦੇ ਨਾਲ ਚੱਲੋ, ਚਾਦਰ ਦੇਖ ਕੇ ਪੈਰ ਪਸਾਰੋ। ਵੱਡੀਆਂ ਕੰਪਨੀਆਂ ਨੇ ਵੀ ਇੰਨੇ ਕੱਟ ਕਰਨੇ ਸ਼ੁਰੂ ਕਰ ਦਿੱਤੇ ਹੈਗੇ। 90 ਦੇ ਕਰੀਬ ਰੀਟੇਲ ਸਟੋਰ ਉਹ ਬੰਦ ਕਰਨ ਜਾ ਰਹੇ ਹੈਗੇ ਆ। ਉਹਨਾਂ ਦੀ ਜਿਹੜੀ ਅਰਨਿੰਗਸ ਆ ਉਹ $3.44 ਪਰ ਸ਼ੇਅਰ ਹੋਈ ਆ। ਤੇ ਫੈਡੈਕਸ ਦੇ ਸ਼ੇਅਰਸ 21.5% ਪਿਛਲੇ ਸ਼ੁੱਕਰਵਾਰ ਨੂੰ, ਅੱਜ ਜਿਹੜੇ ਸ਼ੁੱਕਰਵਾਰ ਨੂੰ ਲੋਅਰ ਓਪਨ ਹੋਏ ਆ। ਸੋ ਕਾਫੀ ਵੱਡਾ ਜਿਹੜਾ ਘਾਟਾ ਆ ਫੈਡੈਕਸ ਨੂੰ ਪਿਆ ਹੈਗਾ। ਸੋ ਜੇ ਹੁਣ ਸਟਾਕ ਮਾਰਕੀਟ ਦੀ ਗੱਲ ਵੀ ਕਰਦੇ ਜੀ ਜਾਈਏ,
ਸਟਾਕ ਮਾਰਕੀਟ ਫਿਰ ਬਹੁਤ ਬੁਰੀ ਤਰ੍ਹਾਂ ਇਸ ਟਾਈਮ ਰਗੜ ਹੋ ਰਹੀ ਆ। ਜਿਸ ਟਾਈਮ 9:55 ਕੈਲੀਫੋਰਨੀਆ ਸਮੇਂ ਦੇ ਮੁਤਾਬਕ ਆਪਾਂ ਤੁਹਾਡੇ ਨਾਲ ਲਾਈਵ ਗੱਲਬਾਤ ਕਰ ਰਹੇ ਹਾਂ। ਡਾਓ ਜੋਨ ਇੰਡਸਟਰੀਅਲ 339 ਪੁਆਇੰਟ ਡਾਊਨ ਹੈਗਾ। S&P ਇੰਡੈਕਸ 54 ਪੁਆਇੰਟ ਡਾਊਨ ਆ। ਨੈਸਡੈਕ 169 ਪੁਆਇੰਟ ਡਾਊਨ ਹੈਗੇ ਆ। ਇੱਕ ਬਿਲੀਅਨਰ ਇਨਵੈਸਟਰ ਹੈਗੇ ਆ ਸਟਾਲਨੇ ਡਰਕ ਮਿਲਰ, ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਸਟਾਕ ਮਾਰਕੀਟ ਦੀ ਪ੍ਰੋਬੇਬਿਲਿਟੀ ਇਹ ਆ ਆਉਣ ਵਾਲੇ ਦਹਾਕੇ ਤਾਈਂ ਕਹਿੰਦੇ ਫਲੈਟ ਰਹੂਗੀ, 10 ਸਾਲਾਂ ਤੱਕ ਇਹ ਫਲੈਟ ਰਹੂਗੀ। ਸੋ ਇਹ ਤੁਸੀਂ ਦੇਖ ਲਓ ਵੀ ਜੇ ਐਡੇ ਬਿਲੀਅਨਰ ਇਹ ਸੋਚ ਰਹੇ ਆ ਤੇ ਜਿਹੜੀ ਆਪਣੀ ਇਕੋਨਮੀ ਆ ਵਰਲਡ ਵਾਈਡ ਜਾਂ ਅਮਰੀਕਾ ਦੀ, ਉਹ ਕਿੱਥੇ ਕੁ ਜਾਊਗੀ, ਇਹ ਤੁਹਾਨੂੰ ਸਾਰਿਆਂ ਨੂੰ ਹੁਣ ਸੋਚਣਾ ਪਊਗਾ। ਫੈਡਰਲ ਰਿਜ਼ਰਵ ਬੋਰਡ ਨੇ 4 ਵਾਰ ਇੰਟਰਸਟ ਰੇਟ ਇਨਕਰੀਜ਼ ਕਰਤੇ ਆ ਤੇ ਉਹ ਅਗਲੇ ਵੀਕ ਫੇਰ ਇਨਕਰੀਜ਼ ਕਰਨ ਜਾ ਰਹੇ ਆ। ਰੀਅਲ ਸਟੇਟ ਤੇ ਮਾਰਗੇਜ ਇੰਡਸਟਰੀ ਪੂਰੀ ਸਟੈਂਡ ਸਟਿਲ ਹੈਗੀ ਆ। ਉੱਥੇ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਐਕਟੀਵਿਟੀ ਨਹੀਂ ਹੋ ਰਹੀ ਜਾਂ ਬਹੁਤ ਹੀ ਘੱਟ ਐਕਟੀਵਿਟੀ ਹੋ ਰਹੀ ਹੈਗੀ ਆ। ਵਾਲ ਸਟਰੀਟ ਬਿਗ ਵੀਕਲੀ ਲਾਸ ਤੇ ਜਾ ਰਿਹਾ ਕਿਉਂਕਿ ਅੱਜ 5ਵਾਂ ਦਿਨ ਹੈ ਇਸ ਹਫਤੇ ਦਾ। ਤੁਸੀਂ ਇੱਕ ਦਿਨ ਤਾਂ 1300 ਪੁਆਇੰਟ ਥੱਲੇ ਚਲ ਗਿਆ ਸੀ ਡਾਓ ਜੋਨ ਇੰਡਸਟਰੀਅਲ। ਸੋ ਓਵਰਆਲ ਜੇ ਪੂਰੇ ਵੀਕ ਦਾ ਦੇਖਿਆ ਜਾਵੇ, ਪੂਰੀ ਤਰ੍ਹਾਂ ਵਾਲ ਸਟਰੀਟ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਸਟਾਕਸ 'ਚ ਪੈਸੇ ਲਾਏ ਆ ਉਹ ਰਗੜ ਹੋਏ ਹੈਗੇ ਆ। ਟਰਾਂਸਪੋਰਟ ਸਟਾਕਸ ਟਿਪੀਕਲੀ ਕਹਿੰਦੇ ਵੀ ਇੰਡੀਕੇਟਰ ਹੁੰਦੇ ਹੈਗੇ ਆ ਸਟਾਕ ਮਾਰਕੀਟ ਦੇ, ਤੇ ਫੈਡੈਕਸ ਟਰਾਂਸਪੋਰਟ ਕੰਪਨੀ ਹੈਗੀ ਆ ਕਿਉਂਕਿ ਉਹ ਸ਼ਿਪਿੰਗ ਕਰਦੇ ਆ ਸਾਰਾ ਕੁਝ, ਤੇ ਉਹਨਾਂ ਦਾ ਰਾਈਵਲ UPS, XPO ਲੌਜਿਸਟਿਕ, ਸਾਰਿਆਂ ਦੇ ਸ਼ੇਅਰ ਥੱਲੇ ਗਏ ਆ। ਐਮਾਜ਼ੋਨ ਦੇ 3% ਡਾਊਨ ਗਏ ਆ, UPS ਦੇ 4%, XPO ਲੌਜਿਸਟਿਕ ਦੇ 7% ਡਾਊਨ ਗਏ ਹੈਗੇ, ਫੈਡੈਕਸ ਦੇ 24% ਸਟਾਕ ਡਾਊਨ ਗਏ ਆ। ਤੁਸੀਂ ਹੁਣ ਇੱਥੋਂ ਟਰਾਂਸਪੋਰਟੇਸ਼ਨ ਇੰਡਸਟਰੀ ਦਾ ਅੰਦਾਜ਼ਾ ਲਾ ਲਓ। ਜਿਹੜੇ ਆਪਣੇ ਟਰੱਕਰਸ ਫੈਡੈਕਸ ਦੇ ਨਾਲ ਕੰਮ ਕਰਦੇ ਆ, ਐਮਾਜ਼ੋਨ ਦੇ ਨਾਲ ਕੰਮ ਕਰਦੇ ਆ, UPS ਦੇ ਨਾਲ ਕੰਮ ਕਰਦੇ ਆ, ਉਹ ਬੜੇ ਧਿਆਨ ਨਾਲ ਦੇਖਣ, ਨਿਊਜ਼ ਵਾਚ ਕਰਨ ਪਈ ਕੀ ਹੋਣ ਜਾ ਰਿਹਾ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ। ਸੋ ਓਵਰਆਲ ਸਿਚੁਏਸ਼ਨ ਜਿਹੜੀ ਆ ਕਾਫੀ ਬੈਡ ਹੁੰਦੀ ਜਾ ਰਹੀ ਆ ਜੇ ਇਕਨੋਮੀ ਦੀ ਗੱਲ ਕਰਦੇ ਜਾਈਏ। ਤੇ ਇਸੇ ਤਰ੍ਹਾਂ ਇੱਕ ਹੋਰ ਗੱਲ ਆਪਾਂ ਕਰਦੇ ਜਾਈਏ ਯੂਨਾਈਟਿਡ ਦੀ। ਯੂਨਾਈਟਿਡ 에ਅਰਲਾਈਨ ਨੇ ਇਹ ਅਨਾਉਂਸ ਕੀਤਾ ਆ ਵੀ ਉਹ 515 ਦੇ ਕਰੀਬ ਇਲੈਕਟ੍ਰਿਕ ਤੇ ਸੁਪਰਸੋਨਿਕ 에ਅਰਕ੍ਰਾਫਟ ਆਰਡਰ ਕਰਨ ਜਾ ਰਹੇ ਆ ਤੇ 2024 ਦੇ ਵਿੱਚ ਇਹਨਾਂ ਨੂੰ ਉਹ ਵਰਤਣਾ ਸ਼ੁਰੂ ਕਰ ਦੇਣਗੇ। ਸੋ ਇਹ ਉਹਨਾਂ ਨੇ ਕਿਹਾ ਵੀ 15 ਮਿਲੀਅਨ ਆਲਰੇਡੀ ਉਹਨਾਂ ਨੇ ਡਿਪੋਜ਼ਿਟ ਕਰ ਦਿੱਤਾ ਹੈਗਾ, ਜੋ ਕੰਪਨੀਆਂ ਇਹ ਬਣਾਉਂਦੀਆਂ ਹੈਗੀਆਂ ਜਹਾਜ਼। ਸੋ ਵੱਡੀ ਗਿਣਤੀ 'ਚ ਉਹ ਜਹਾਜ਼ ਖਰੀਦਣਗੇ ਤੇ ਉਹ ਆਮ ਲੋਕਾਂ ਦੇ ਲਈ ਵਰਤੇ ਜਾਣਗੇ। ਜੀ ਹੁਣ ਸਾਡਾ ਜਿਹੜਾ ਸਮਾਂ ਉਹ ਸਮਾਪਤੀ ਦਾ ਹੋ ਗਿਆ। ਪੰਜਾਬੀ ਰੇਡੀਓ USA ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਜਿਹੜਾ ਸਿਲਸਿਲਾ ਲਗਾਤਾਰ ਜਾਰੀ ਹੈ। ਖਾਲਸਾ ਜੀ ਲਈਏ ਜੀ ਫਿਰ ਇਜਾਜ਼ਤ। ਬਹੁਤ ਬਹੁਤ ਧੰਨਵਾਦ ਤੁਹਾਡਾ। ਮੇਰੇ ਪ੍ਰਵੀਨ ਸ਼ਰਮਾ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਸਿੰਘ ਵੱਲੋਂ ਵੀ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਸੋ ਇੱਕ ਜਾਣਕਾਰੀ ਤੁਹਾਨੂੰ ਹੋਰ ਦਿੰਦੇ ਚੱਲੀਏ ਕਿ ਪੰਜਾਬੀ ਰੇਡੀਓ USA ਤੇ ਲਗਾਤਾਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਅਸੀਂ ਜਿਹੜੇ ਪ੍ਰੋਗਰਾਮ ਆ ਉਹ ਪਏ ਹੁੰਦੇ ਨੇ। ਸਪੈਸ਼ਲ ਰਿਪੋਰਟਸ ਜਿੱਦਾਂ ਹਰਜੋਤ ਸਿੰਘ ਖਾਲਸਾ ਜੀ ਨੇ ਤੁਹਾਨੂੰ ਦੱਸਿਆ ਸ਼ਰਾਬ ਦੀ ਬਾਬਤ, ਤਾਂ ਇੱਕ ਮੋਟੀਵੇਸ਼ਨਲ ਤੇ ਇੰਸਪੀਰੇਸ਼ਨਲ ਸਟੋਰੀ ਆ। ਤੁਹਾਡੇ ਆਲੇ ਦੁਆਲੇ ਜੋ ਵੀ ਕੋਈ ਉਹੋ ਜਿਹਾ ਕੋਈ ਕੇਸ ਆ, ਕਿਸੇ ਨੂੰ ਲੱਤ ਲੱਗੀ ਹੋਈ ਆ, ਬੜੀ ਮਾੜੀ ਆ, ਪਰਿਵਾਰਾਂ ਦੇ ਬੜੇ ਨੁਕਸਾਨ ਹੋਏ ਨੇ, ਤਾਂ ਉਹ ਜਿਹੜੀ ਵੀਡੀਓ ਆ ਉਹ ਜ਼ਰੂਰ ਸ਼ੇਅਰ ਕਰਿਓ ਤੁਸੀਂ ਲੋਕਾਂ ਦੇ ਨਾਲ ਜਿਹੜੇ ਤੁਹਾਡੇ ਆਲੇ ਦੁਆਲੇ ਨੇ। ਹੋ ਸਕਦਾ ਕਿਸੇ ਦਾ ਫਾਇਦਾ ਹੋ ਜਾਏ। ਤੇ ਉਹਨਾਂ ਤੱਕ ਜੇ ਤੁਸੀਂ ਪਹੁੰਚ ਕਰਨੀ ਹੈ ਤਾਂ ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਦੱਸਿਆ ਕਿ ਸਟੂਡੀਓ ਦੇ ਨੰਬਰ ਦੇ ਵਿੱਚ ਕਾਲ ਕਰਕੇ, ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਸਾਥੋਂ ਉਹਨਾਂ ਦਾ ਨੰਬਰ ਜਿਹੜਾ ਉਹ ਲੈ ਸਕਦੇ ਹੋ। ਸੋ ਇਹ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਤੁਹਾਡੇ ਇੱਕ ਸੁਨੇਹਾ ਸਾਂਝਾ ਕਰਨ ਦੇ ਨਾਲ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।